ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ ਨਾ ਤੁਮ ਡੋਲਹੁ ਨਾ ਹਮ ਗਿਰਤੇ ਰਖ ਲੀਨੀ ਹਰ ਮੇਰੀ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਣਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹੱਲਾ ਤੀਜਾ। ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਏ। ਆਗਮ ਗੋਚਰ ਅਤ ਵੱਡਾ, ਅਤੁਲ ਨਾ ਤੁਲਿਆ ਜਾਏ। ਕੀਮਤ ਕਿਨੈ ਨ ਪਾਈਆ, ਕਿਤੈ ਨਾ ਲਿਆ ਜਾਏ। ਗੁਰ ਕੈ ਸ਼ਬਦ ਭੇਦਿਆ, ਇਨ ਵਿਦ ਵਸਿਆ ਮਨ ਆਏ। ਨਾਨਕ ਆਪ ਅਮਿਓ ਹੈ,
ਗੁਰ ਕਿਰਪਾ ਤੇ ਰਹਿਆ ਸਮਾਏ ਆਪੇ ਮਿਲਿਆ ਮਿਲ ਰਹਿਆ ਆਪੇ ਮਿਲਿਆ ਆਏ ਰਾਮ ਰਾਮ ਕਰਤਾ ਸਭ ਜਗ ਫਿਰੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਸਤਿਗੁਰੂ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ ਆਸਾ ਕੀ ਵਾਰ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ ਤੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਾਧ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੈਠ ਕੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲੀਆਂ ਬਣਾਉਣ ਲਈ ਅੰਮ੍ਰਿਤਮਈ ਲੜੀਵਾਰ ਗੁਰਬਾਣੀ ਦੀ ਕਥਾ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਅੱਜ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਜਾਂ ਵਾਲੇ ਸਤਿਗੁਰੂ ਜੀ ਦੇ ਵੱਡੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬ ਜੀ ਦਾ ਪਵਿੱਤਰ ਜਨਮ ਦਿਹਾੜਾ ਹੈ। ਸਰਬੱਤ ਸੰਗਤਾਂ ਨੂੰ ਬੇਅੰਤ ਵਧਾਈਆਂ ਹੋਵਣ। ਬਾਬਾ ਅਜੀਤ ਸਿੰਘ ਸਾਹਿਬ ਜੀ ਦਾ ਉਸ ਸਮੇਂ ਦਾ ਜਨਮ ਹੈ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ, ਜਦੋਂ ਗੁਰੂ ਕਲਗੀਧਰ ਪਿਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਨੇ ਭੰਗਾਣੀ ਦਾ ਯੁੱਧ ਫਤਿਹ ਕੀਤਾ ਸੀ। ਬੜਾ ਹੀ ਘਮਾਸਾਨ ਦਾ ਯੁੱਧ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਚਾਵਣਾ ਕੀਤਾ ਹੈ। ਗੁਰੂ ਕੇ ਬਹਾਦਰ ਸੂਰਬੀਰ ਯੋਧਿਆਂ ਨੇ ਬੜੀ ਸੂਰਮਤਾਈ ਨਾਲ ਘਮਾਸਾਨ ਦਾ ਯੁੱਧ ਮਚਾ ਕਰਕੇ ਬਹੁ ਗਿਣਤੀ ਵਿੱਚ ਦੁਸ਼ਮਣਾਂ ਨੂੰ ਲਤਾੜ ਕਰਕੇ ਮਾਰ ਕਰਕੇ ਜੰਗ ਫਤਿਹ ਕੀਤਾ ਸੀ। ਤੋ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਭੰਗਾਣੀ ਦਾ ਯੁੱਧ ਫਤਿਹ ਕਰਕੇ ਆਏ ਹੈ, ਉਸ ਸਮੇਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਸਿੱਖਾਂ ਨੇ ਬੇਨਤੀ ਕੀਤੀ ਹੈ, ਮਹਾਰਾਜ ਆਪ ਜੀ ਨੂੰ ਵਧਾਈਆਂ ਹੋਵਣ। ਆਪ ਜੀ ਦੀ ਗ੍ਰਹਿ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਹਿਬਜ਼ਾਦੇ ਦਾ ਜਨਮ ਹੋਇਆ ਹੈ। ਗੁਰੂ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਵਿਚਿੱਤਰ ਨਾਟਕ ਪਵਿੱਤਰ ਬਾਣੀ ਅੰਦਰ ਸਾਰੇ ਯੁੱਧ ਦਾ ਮਹਾਰਾਜ ਸਾਹਿਬ ਜੀ ਨੇ ਵਰਣਨ ਕੀਤਾ ਹੈ। ਜਿਵੇਂ ਘਮਾਸਾਨ ਦਾ ਯੁੱਧ ਹੋਇਆ, ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਫਤਿਹ ਹੋਈ ਹੈ, ਫਿਰ ਵੀ ਅਕਾਲ ਪੁਰਖ ਪ੍ਰਮਾਤਮਾ ਜੀ ਦਾ ਸ਼ੁਕਰਾਨਾ ਕਰਦੇ ਹੋਏ ਬਚਨ ਆਪਣੀ ਰਸਨਾ ਤੋਂ ਉਚਾਰਨ ਕਰਦੇ ਹਨ। ਭਾਈ ਜੀਤ ਮੇਰੀ ਕਿਰਪਾ ਕਾਲ ਤੇਰੀ। ਹੇ ਅਕਾਲ ਪੁਰਖ ਪ੍ਰਮਾਤਮਾ, ਜੇ ਮੈਦਾਨੇ ਜੰਗ ਦੇ ਅੰਦਰ ਦੁਸ਼ਮਣਾਂ ਦੇ ਨਾਲ ਸਾਡੀ ਜਿੱਤ ਹੋਈ ਹੈ ਨਾ, ਘਮਾਸਾਨ ਦਾ ਯੁੱਧ ਅਸਾਂ ਨੇ ਫਤਿਹ ਕੀਤਾ, ਪਰ ਕਿਰਪਾ ਤੁਹਾਡੀ ਹੋਈ ਹੈ। ਭਾਈ ਜੀਤ ਮੇਰੀ ਕਿਰਪਾ ਕਾਲ ਤੇਰੀ। ਹੇ ਅਕਾਲ ਪੁਰਖ ਪਰਮੇਸ਼ਰ, ਤੁਹਾਡੀ ਕਿਰਪਾ ਦੇ ਨਾਲ ਇਹ ਯੁੱਧ ਫਤਿਹ ਕੀਤਾ ਹੈ। ਆਪਾਂ ਨੇ ਕਦੇ ਵੀ ਜਿਤਾਇਆ, ਭਾਵੇਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦਾ ਸਵਰੂਪ ਹਨ, ਗੁਰਿਆਈ ਤੇ ਗੁਰਤਾ ਗੱਦੀ ਦੇ ਤਖਤ ਤੇ ਬਿਰਾਜਮਾਨ ਹਨ, ਫੇਰ ਵੀ ਮਹਾਰਾਜ ਸੱਚੇ ਪਾਤਸ਼ਾਹ ਬਾਜਾਂ ਵਾਲੇ ਸਤਿਗੁਰੂ ਜੀ ਕਹਿੰਦੇ ਨੇ, ਪਰਮਾਤਮਾ ਕਿਰਪਾ ਕਾਲ ਤੇਰੀ।
ਤੇਰੀ ਕਿਰਪਾ ਹੋਈ ਤਾਂ ਇਹ ਯੁੱਧ ਫਤਿਹ ਹੋਇਆ ਹੈ। ਰਣੰ ਜੀਤ ਗਾਏ, ਸਤ ਸੰਗਤ ਜੀ ਰਣੰ ਜੀਤ ਆਏ। ਜਦੋਂ ਜੰਗ ਦਾ ਮੈਦਾਨ ਫਤਿਹ ਕਰਕੇ ਵਾਪਸ ਆਉਣਾ ਕੀਤਾ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ, ਫਿਰ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਪਰਮੇਸ਼ਰ ਜੀ ਦੇ ਗੁਣਾਂ ਨੂੰ ਗਾਵਣਾ ਕੀਤਾ ਹੈ। ਤੇ ਮਹਾਰਾਜ ਸਾਹਿਬ ਜੀ ਨੇ ਜਦੋਂ ਸਿੰਘ ਵਧਾਈਆਂ ਦੇ ਰਹੇ ਨੇ, ਬੇਨਤੀ ਕੀਤੀ ਹੈ, ਮਹਾਰਾਜ ਸਾਹਿਬਜ਼ਾਦੇ ਦਾ ਨਾਮ ਕੀ ਰੱਖਣਾ ਹੈ? ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੀ ਰਸਨਾ ਤੋਂ ਇਹ ਬਚਨ ਕਹੇ ਸਨ, ਸਾਹਿਬਜ਼ਾਦੇ ਦਾ ਨਾਮ ਅਜੀਤ ਰੱਖਿਆ ਜਾਵੇ, ਇਹ ਕਿਸੇ ਤੋਂ ਜਿੱਤਿਆ ਨਹੀਂ ਜਾਵੇਗਾ। ਜੋ ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੀ ਰਸਨਾ ਤੋਂ ਇਹ ਬਚਨ ਕਹੇ ਹੈ, ਇਸ ਨਾਮ ਤੋਂ ਹੀ ਬਾਬਾ ਅਜੀਤ ਸਿੰਘ ਜੀ ਸਤਿਗੁਰੂ ਜੀ ਦੇ ਵੱਡੇ ਸਾਹਿਬ ਜੀ ਦਾ ਨਾਮ ਹੋਇਆ ਹੈ। ਗੁਰ ਇਤਿਹਾਸ ਅੰਦਰ ਜ਼ਿਕਰ ਆਉਂਦਾ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਹੈ, ਜਦੋਂ ਸਾਹਿਬਜ਼ਾਦੇ ਜੀ ਦਾ ਜਨਮ ਹੋਵਣਾ ਕੀਤਾ ਹੈ, ਮਾਤਾ ਸੁੰਦਰ ਕੌਰ ਜੀ ਦੀ ਕੁੱਖ ਤੋਂ ਸੰਮਤ 1646 ਬਿਕਰਮੀ ਦਾ ਉਹ ਦਿਨ ਹੈ, ਜੋ ਅੱਜ ਦੇ ਦਿਨ ਬਾਬਾ ਅਜੀਤ ਸਿੰਘ ਸਾਹਿਬ ਜੀ ਨੇ ਸਾਧ ਸੰਗਤ ਜੀ ਗੁਰੂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹੀ ਦੇ ਗ੍ਰਹਿ ਵਿਖੇ ਜਨਮ ਲੈਵਣਾ ਕੀਤਾ ਹੈ। ਤੇ ਜੇ ਨਾਮ ਅਜੀਤ ਸਿੰਘ ਰੱਖਿਆ ਨਾ ਸਤਿਗੁਰੂ ਜੀ ਨੇ, ਉਸ ਨਾਮ ਨੂੰ ਰੋਸ਼ਨ ਕਰਨਾ ਕੀਤਾ ਹੈ। ਰੱਖੇ ਹੋਏ ਮਹਾਰਾਜ ਪਿਤਾ ਸਤਿਗੁਰੂ ਜੀ ਦੇ ਨਾਮ ਨੂੰ ਬਾਬਾ ਅਜੀਤ ਸਿੰਘ ਸਾਹਿਬ ਜੀ ਨੇ ਸਫਲਿਆਮੇ ਕੀਤਾ ਹੈ। ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਰਹਿੰਦਿਆਂ ਹੋਇਆਂ ਬੇਅੰਤ ਮਹਾਰਾਜ ਸਾਹਿਬ ਜੀ ਨੇ ਚੋਜ ਵਰਤਾਏ ਆ, ਜੋ ਸਤਿਗੁਰੂ ਜੀ ਨੇ ਖਾਲਸੇ ਦੀ ਸਿਰਜਣਾ ਕੀਤੀ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਖਾਲਸੇ ਨੂੰ ਇਹੀ ਪਰਪੱਕਤਾ ਦ੍ਰਿੜਤਾ ਕਰਵਾਈ ਹੈ। ਇਹ ਮਰਜ਼ਾਦਾ ਮਹਾਰਾਜ ਸੱਚੇ ਪਾਤਸ਼ਾਹ ਨੇ ਜੀਵਨ ਦੇ ਅੰਦਰ ਬਖਸ਼ੀ ਹੈ। ਗਊ ਗਰੀਬ ਦੀ ਰੱਖਿਆ ਕਰਨੀ ਹੈ, ਇਹਨੇ ਹੱਥੇ ਉੱਪਰ ਗਰੀਬ ਦੇ ਉੱਪਰ ਕਿਸੇ ਉੱਪਰ ਅਤਿਆਚਾਰ ਨਹੀਂ ਕਰਨਾ। ਜੇ ਸ਼ਸਤਰ ਧਾਰੀ ਸਜਾ ਕਰਕੇ ਮਹਾਰਾਜ ਸਾਹਿਬ ਜੀ ਨੇ ਖਾਲਸੇ ਦੀ ਸਿਰਜਣਾ ਕੀਤੀ ਹੈ, ਆਪਣੇ ਖਾਲਸੇ ਨੂੰ ਬਾਣੀ ਅਤੇ ਬਾਣਾ ਬਖਸ਼ਿਆ ਹੈ। ਇਹਦੇ ਨਾਲ ਸਿੱਖਿਆ ਵੀ ਮਹਾਰਾਜ ਸਾਹਿਬ ਜੀ ਨੇ ਦ੍ਰਿੜ ਕਰਵਾਈ ਹੈ। ਇਹ ਖਾਲਸਾ ਜੀ ਭੁੱਲ ਕੇ ਵੀ ਕਦੇ ਕਿਸੇ ਗਰੀਬ ਦੇ ਉੱਪਰ ਅਤਿਆਚਾਰ ਨਹੀਂ ਕਰਨਾ। ਜੇ ਕਿਸੇ ਗਰੀਬ ਤੇ ਅਤਿਆਚਾਰ ਹੁੰਦਾ ਹੈ, ਸਗੋਂ ਉਹਦਾ ਡਟ ਕਰਕੇ ਮੁਕਾਬਲਾ ਕਰਨਾ ਹੈ। ਇਹ ਖਾਲਸੇ ਦਾ ਧਰਮ ਹੈ, ਕਿਉਂਕਿ ਧਰਮ ਦੇ ਕੇਵਲ ਚਿੰਨ੍ਹ ਜਾਂ ਭੇਖ ਧਰਮੀਆਂ ਵਾਲਾ ਬਣਾ ਲੈਣਾ, ਉਹਦੇ ਨਾਲ ਧਰਮੀ ਨਹੀਂ ਬਣਿਆ ਜਾ ਸਕਦਾ। ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਖਾਲਸਾ ਸ਼ਬਦ ਦੇ ਵਰਤਿਆ ਹੈ ਨਾ, ਖਾਲਸਾ ਤੋਂ ਭਾਵ ਸ਼ੁੱਧ, ਥੋੜੀ ਜਿੰਨੀ ਵੀ ਦੀ ਵਿੱਚ ਕੋਈ ਮਿਲਾਵਟ ਨਹੀਂ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਨੇ ਐਸਾ ਧਰਮ ਦੀ ਜੋ ਸਿੱਖਿਆ ਆਪਣੇ ਖਾਲਸੇ ਨੂੰ ਦ੍ਰਿੜ ਕਰਵਾਈ ਹੈ। ਸਾਧ ਸੰਗਤ ਜੀ, ਜੋ ਬਾਬਾ ਅਜੀਤ ਸਿੰਘ ਸਾਹਿਬ ਜੀ ਨੂੰ ਵੀ ਇਹ ਸਿੱਖਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੇਣਾ ਕੀਤੀ ਹੈ। ਜਿੱਥੇ ਹੋਰ ਗਰੀਬ ਨਵਾਜ ਸਤਿਗੁਰੂ ਜੀ ਆਪਣੇ ਖਾਲਸੇ ਨੂੰ ਸ਼ਸਤਰ ਵਿਦਿਆ ਸਤਿਗੁਰੂ ਜੀ ਅਭਿਆਸ ਕਰਾਉਂਦੇ ਆ, ਉਥੇ ਆਪਣੇ ਵੱਡੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬ ਜੀ ਨੂੰ ਸ਼ਸਤਰ ਵਿਦਿਆ ਦਾ ਅਭਿਆਸ ਕਰਵਾਉਂਦੇ ਰਹੇ। ਸ੍ਰੀ ਕੇਸਗੜ੍ਹ ਸਾਹਿਬ ਵਾਲਾ ਜੋ ਪਾਵਨ ਅਸਥਾਨ ਹੈ, ਉਹਦੇ ਨਜ਼ਦੀਕ ਸਾਧ ਸੰਗਤ ਜੀ ਗੁਰਦੁਆਰਾ ਦੁਮਾਲਗੜ੍ਹ ਸਾਹਿਬ, ਜਿੱਥੇ ਮਹਾਰਾਜ ਸਾਹਿਬ ਜੀ ਦੀਵਾਨ ਦੀ ਸਮਾਪਤੀ ਤੋਂ ਬਾਅਦ ਆਪ ਸ਼ਸਤਰ ਵਿਦਿਆ ਦਾ ਅਭਿਆਸ ਕਰਿਆ ਕਰਦੇ। ਔਰ ਮੁਖੀ ਸਿੰਘ ਹਨ ਬਾਬਾ ਦੀਪ ਸਿੰਘ ਸਾਹਿਬ ਜੀ, ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ ਆਦਿਕ, ਭਾਈ ਉਦੈ ਸਿੰਘ ਜੀ ਆਦਿਕ ਬੜੇ ਬੜੇ ਵੀਰ ਬਹਾਦਰ ਯੋਧੇ ਜਿਹੜੇ ਸੂਰਮੇ ਮਹਾਰਾਜ ਸੱਚੇ ਪਾਤਸ਼ਾਹੀ ਦੇ ਪਾਸ ਖਾਲਸੇ ਸਿੰਘ ਹਨ। ਤਿਨਾਂ ਦੀ ਰਹਿਨਮਾਈ ਹੇਠ ਬਾਬਾ ਅਜੀਤ ਸਿੰਘ ਸਾਹਿਬ ਜੀ ਦਾ ਸ਼ਸਤਰ ਵਿਦਿਆ ਅਭਿਆਸ ਹੁੰਦਾ ਹੈ। ਮਹਾਰਾਜ ਸਾਹਿਬ ਜੀ ਆਪ ਆਪਣੇ ਸਾਹਿਬਜ਼ਾਦੇ ਨੂੰ ਸ਼ਸਤਰ ਵਿਦਿਆ ਦਾ ਅਭਿਆਸ ਕਰਵਾਉਂਦੇ ਹੈ। ਤੇ ਸਾਧ ਸੰਗਤ ਜੀ, ਜਿੱਥੇ ਬ੍ਰਹਮ ਵਿਦਿਆ ਦੀ ਦਾਤ ਮਹਾਰਾਜ ਸਾਹਿਬ ਜੀ ਨੇ ਬਖਸ਼ੀ ਹੈ, ਉੱਥੇ ਸ਼ਸਤਰ ਵਿਦਿਆ ਹੈ। ਤੇ ਸ਼ਸਤਰ ਵਿਦਿਆ ਦੇ ਨਾਲ ਨਾਲ ਬ੍ਰਹਮ ਵਿਦਿਆ ਦੀ ਦਾਤ ਗਰੀਬ ਨਵਾਜ ਗੁਰੂ ਕਲਗੀਧਰ ਪਿਤਾ ਮਹਾਰਾਜ ਸਾਹਿਬ ਜੀ ਨੇ ਆਪਣੇ ਖਾਲਸੇ ਨੂੰ ਇਹ ਦੇਵਨਾ ਕੀਤੀ ਹੈ। ਔਰ ਆਪਣੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬ ਜੀ ਨੂੰ ਗਰੀਬ ਨਵਾਜ ਸਤਿਗੁਰਾਂ ਨੇ ਦਾਤ ਬਖਸ਼ੀ ਹੈ। ਜਿੱਥੇ ਹੋਰ ਸਿੱਖ ਸੰਗਤਾਂ ਆ ਕੇ ਮਹਾਰਾਜ ਸਾਹਿਬ ਜੀ ਦਾ ਉਪਦੇਸ਼ ਸਰਵਣ ਕਰਕੇ ਜੀਵਨ ਸਫਲਾ ਬਣਾਉਂਦੀ ਹੈ।
ਔਰ ਸਤਿਗੁਰਾਂ ਦੇ ਦਰਸਾਏ ਹੋਏ ਮਾਰਗ ਤੇ ਚੱਲਦੀਆਂ ਨੇ। ਉਥੇ ਮਹਾਰਾਜ ਸਾਹਿਬ ਜੀ ਦੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬ ਜੀ ਗੁਰੂ ਕਲਗੀਧਰ ਪਿਤਾ ਮਹਾਰਾਜ ਪਿਤਾ ਸਤਿਗੁਰੂ ਜੀ ਦੇ ਬਚਨਾਂ ਨੂੰ ਉਪਦੇਸ਼ ਨੂੰ ਸੁਣ ਕਰਕੇ ਆਪਣੇ ਜੀਵਨ ਦੇ ਵਿੱਚ ਕਮਾਉਂਦੇ ਹਨ। ਨਾਮ ਸਫਲਾ ਕੀਤਾ ਹੈ, ਕਿਉਂਕਿ ਜਦੋਂ ਵੀ ਕੋਈ ਗਰੀਬ ਫਰਿਆਦ ਲੈ ਕਰਕੇ ਆਉਂਦਾ ਨਾ, ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਲਾਚਾਰ ਹੋ ਕਰਕੇ ਬੇਨਤੀ ਕਰਦਾ ਤੇ ਸਤਿਗੁਰਾਂ ਨੇ ਜੋ ਧਰਮ ਦੀ ਮਰਜ਼ਾਦਾ ਸਿੱਖਿਆ ਸਮਝਾਈ ਹੈ ਆਪਣੇ ਖਾਲਸੇ ਨੂੰ ਕਿ ਕਿਸੇ ਨਾਲ ਧੱਕਾ ਹੁੰਦਾ ਹੋਇਆ ਕਦੇ ਵੀ ਬਰਦਾਸ਼ਤ ਨਹੀਂ ਕਰਨਾ। ਗਰੀਬ ਤੇ ਕੋਈ ਅਤਿਆਚਾਰ ਕਰਦਾ, ਦੁਸ਼ਮਣ ਦਾ ਡਟ ਕਰਕੇ ਮੁਕਾਬਲਾ ਕਰਨਾ ਹੈ। ਤੇ ਸਾਧ ਸੰਗਤ ਜੀ, ਕਈ ਵਾਰ ਜਿਹੜੇ ਛੋਟੇ ਜੰਗ ਹੁੰਦੇ ਰਹੇ ਆ ਨਾ, ਦੁਸ਼ਮਣਾਂ ਦੇ ਨਾਲ ਲੜਾਈ ਕੋਈ ਭੇੜ ਹੋ ਜਾਣਾ, ਤੇ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਆਪਣੇ ਖਾਲਸੇ ਨੂੰ ਭੇਜ ਕਰਕੇ ਉਹ ਸਾਧ ਸੰਗਤ ਜੀ ਲੜਾਈ ਲੜ ਕਰਕੇ ਦੁਸ਼ਮਣਾਂ ਦਾ ਡਟ ਕਰਕੇ ਮੁਕਾਬਲਾ ਕਰਵਾਵਣਾ, ਗਊ ਗਰੀਬ ਦੀ ਰੱਖਿਆ ਕਰਨ ਦੇ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਖਾਲਸੇ ਨੂੰ ਪ੍ਰੇਰਿਤ ਕਰਦੇ ਰਹਿਣਾ। ਤੇ ਬਾਬਾ ਅਜੀਤ ਸਿੰਘ ਸਾਹਿਬ ਦੀ ਜਦੋਂ ਸਿੰਘਾਂ ਦੀ ਜਥੇ ਵਿੱਚ ਮਿਲ ਕਰਕੇ ਦੁਸ਼ਮਣਾਂ ਦੇ ਨਾਲ ਲੜਨ ਦੇ ਵਾਸਤੇ ਜਾਂਦੇ ਆ, ਤੇ ਸਤਿਗੁਰਾਂ ਨੇ ਆਪਣੇ ਖਾਲਸੇ ਜੋ ਮੁਖੀ ਸਿੰਘ ਹਨ ਉਹਨਾਂ ਨੂੰ ਵਚਨ ਕਰਨਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿ ਸਾਡੇ ਸਾਹਿਬਜ਼ਾਦੇ ਅੰਦਰ ਵੀਰ ਰਸ ਬਹੁਤ ਹੈ, ਦੁਸ਼ਮਣਾਂ ਦੇ ਨਾਲ ਅੱਗੇ ਡਟ ਕਰਕੇ ਮੁਕਾਬਲਾ ਕਰਦਾ, ਥੋੜਾ ਜਿੰਨਾ ਵੀ ਮੌਤ ਦਾ ਭੈ ਨਹੀਂ ਮਨ ਦੇ ਅੰਦਰ। ਇਹਨਾਂ ਨੂੰ ਜੋ ਪਿੱਛੇ ਪ੍ਰੇਰ ਕਰਕੇ ਰੱਖਣਾ ਹੈ, ਕਿਉਂਕਿ ਜਿਹੜਾ ਐਸੇ ਅਮੋਲਕ ਮੋਤੀ ਹਨ ਬਾਬਾ ਅਜੀਤ ਸਿੰਘ ਸਾਹਿਬ ਜੀ ਮਹਾਰਾਜ, ਉਹਨਾਂ ਨੂੰ ਸਾਂਭ ਕਰਕੇ ਤਾਂ ਰੱਖ ਰਹੇ ਸੀ। ਚਮਕੌਰ ਦੀ ਗੜੀ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਰਾ ਸਾਕਾ ਕਰਵਾਉਣਾ ਸੀਗਾ। ਲੱਖਾਂ ਦੇ ਨਾਲ ਲੜਾ ਕਰਕੇ ਮੈਦਾਨੇ ਜੰਗ ਦੇ ਵਿੱਚ ਸ਼ਹਾਦਤ ਦਾ ਜਾਮ ਦਿਵਾਵਣਾ, ਤਾਂ ਮਹਾਰਾਜ ਸਾਹਿਬ ਜੀ ਆਪਣੇ ਸਾਹਿਬਜ਼ਾਦੇ ਨੂੰ ਬਾਰ-ਬਾਰ ਸਾਂਭ ਕਰਕੇ ਰੱਖਿਆ ਕਰਦੇ ਸਨ। ਭਾਵੇਂ ਜਿੱਥੇ ਪਰਿਵਾਰ ਵਿਛੋੜਾ ਸਾਹਿਬ ਪਾਵਨ ਅਸਥਾਨ ਹੈ ਸਰਸਾ ਨਦੀ ਦੇ ਕਿਨਾਰੇ ਤੇ, ਇੱਥੇ ਵੀ ਘਮਾਸਾਨ ਦਾ ਯੁੱਧ ਹੋਇਆ ਸੀ ਤੇ ਸਾਧ ਸੰਗਤ ਦੇ ਦੁਸ਼ਮਣਾਂ ਦੇ ਨਾਲ ਡਟ ਕਰਕੇ ਮੁਕਾਬਲਾ ਕੀਤਾ ਹੈ। ਬਹੁ ਗਿਣਤੀ ਵਿੱਚ ਬਾਬਾ ਅਜੀਤ ਸਿੰਘ ਸਾਹਿਬ ਜੀ ਨੇ ਦੁਸ਼ਮਣਾਂ ਨੂੰ ਮਾਰ ਮੁਕਾਇਆ ਹੈ। ਇਥੋਂ ਵੀ ਮਹਾਰਾਜ ਸਾਹਿਬ ਜੀ ਨੇ ਆਪ ਹੁਕਮ ਕਰਕੇ ਸਿੰਘਾਂ ਨੂੰ ਭਾਈ ਬਾਬਾ ਅਜੀਤ ਸਿੰਘ ਸਾਹਿਬ ਆਪਣੇ ਸਾਹਿਬਜ਼ਾਦੇ ਨੂੰ ਬੁਲਾਇਆ ਸੀ ਕਿ ਇੱਥੇ ਨਹੀਂ, ਉਹ ਚਮਕੌਰ ਦੀ ਗੜੀ ਵਿੱਚ ਦੁਸ਼ਮਣਾਂ ਦੇ ਨਾਲ ਲੜ ਕਰਕੇ ਮੁਕਾਬਲਾ ਕਰਨਾ ਹੈ। ਰਣ ਤੱਤੇ ਵਿੱਚ ਬਹੁਤੇ ਫਟ ਖਾ ਕਰਕੇ ਮੈਦਾਨੇ ਜੰਗ ਦੇ ਵਿੱਚ ਸ਼ਹਾਦਤ ਦਾ ਜਾਮ ਪੀਣਾ ਹੈ, ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਸਾਹਿਬਜ਼ਾਦੇ ਨੂੰ ਸਾਂਭ ਕਰਕੇ ਰੱਖਿਆ ਕਰਦੇ ਸਨ। ਤੋ ਸਾਧ ਸੰਗਤ ਜੀ, ਅੱਜ ਬਾਬਾ ਅਜੀਤ ਸਿੰਘ ਸਾਹਿਬ ਜੀ ਦਾ ਪਵਿੱਤਰ ਜਨਮ ਦਿਨ ਹੈ। ਸਰਬੱਤ ਸੰਗਤਾਂ ਨੂੰ ਬੇਅੰਤ ਵਧਾਈਆਂ ਹੋਵਣ। ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ। ਜੋ ਸਤਿਗੁਰਾਂ ਦੇ ਪਾਏ ਹੋਏ ਪੂਰਨੇ ਹਨ, ਆਪਣੇ ਖਾਲਸੇ ਨੂੰ ਮਰਜ਼ਾਦਾ ਦ੍ਰਿੜ ਕਰਵਾਈ ਹੈ, ਕਿਉਂਕਿ ਜੋ ਸਤਿਗੁਰੂ ਜੀ ਦਾ ਪਵਿੱਤਰ ਇਤਿਹਾਸ ਹੈ ਜਾਂ ਖਾਲਸੇ ਦਾ ਪਾਵਨ ਇਤਿਹਾਸ ਪੜ੍ਹਦੇ ਹਾਂ, ਸੁਣਦੇ ਹਾਂ, ਉਹਦੇ ਤੋਂ ਸਾਨੂੰ ਸੇਧ ਮਿਲਦੀ ਹੈ। ਤੇ ਬਾਬਾ ਅਜੀਤ ਸਿੰਘ ਸਾਹਿਬ ਜੀ ਦਾ ਜੋ ਪਵਿੱਤਰ ਇਤਿਹਾਸ ਹੈ, ਸਾਧ ਸੰਗਤ ਜੀ, ਸੂਰਮ ਗਤੀ ਨੂੰ ਇਹ ਪ੍ਰਗਟ ਕਰਨਾ ਕਰਦਾ ਹੈ। ਭੈ ਭਾਵ ਪ੍ਰੇਮਾ ਭਗਤੀ ਜੀਵਨ ਦੇ ਅੰਦਰ ਬਖਸ਼ਿਸ਼ ਕਰਨ ਵਾਲਾ, ਸਤਿਗੁਰਾਂ ਦੇ ਦਰਸਾਏ ਹੋਏ ਮਾਰਗ ਤੇ ਚੱਲਣ ਵਾਲਾ, ਬਚਨਾਂ ਨੂੰ ਪਾਲਣ ਵਾਲਾ, ਸਾਨੂੰ ਜੀਵਨ ਇਹ ਦਾਨ ਬਖਸ਼ਿਸ਼ ਕਰਨ ਵਾਲਾ ਹੈ। ਗਰੀਬ ਨਵਾਜ ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਧਰਮ ਕਰੋ ਪਿਆਰੀ ਸਿੱਖੀ ਨਾਮ ਦੀ ਦਾਤ, ਆਪਣੇ ਚਰਨਾਂ ਦਾ ਭਰੋਸਾ ਤੇ ਪਿਆਰ ਬਖਸ਼ਿਸ਼ ਕਰਨ। ਜਿਨ੍ਹਾਂ ਨੂੰ ਸਿੱਖੀ ਬਖਸ਼ੀ ਹੈ, ਕਮਾਉਣ ਦਾ ਬਲ ਬਖਸ਼ਣ। ਇਹ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਕਰੀਏ, ਸਤਿਗੁਰੂ ਜੀ ਕਿਰਪਾ ਕਰਨ। ਤੋ ਸਾਧ ਸੰਗਤ ਜੀ, ਆਓ ਹੁਣ ਲੜੀਵਾਰ ਗੁਰਬਾਣੀ ਦੀ ਕਥਾ ਨਾਲ ਜੁੜੀਏ। ਜੋ ਇੱਕ ਟੂਕ ਮਾਤਰ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਾਂ ਕਿ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ, ਤਿਨਾਂ ਦੇ ਬਾਬਤ ਕਿਸੇ ਨੇ ਸਾਧ ਸੰਗਤ ਜੀ ਪੋਸਟਾਂ ਵੀ ਪਾਈਆਂ ਹਨ ਕਿ ਮਹਾਂਪੁਰਖਾਂ ਦਾ ਜਨਮ ਦਿਹਾੜਾ ਹੈ, ਪਰ ਜੋ ਸਕੂਲੀ ਵਿੱਦਿਆ ਪੜ੍ਹੀ ਹੋਈ ਨਾ ਮਹਾਂਪੁਰਖਾਂ ਨੇ, ਉਹ ਸਰਟੀਫਿਕੇਟ ਦੇ ਮੁਤਾਬਿਕ 2 ਜੂਨ ਦਾ ਮਹਾਂਪੁਰਖਾਂ ਦਾ ਜਨਮ ਦਿਨ ਹੈ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦਾ ਕਿਸੇ ਕਾਰਨ ਕਰਕੇ, ਇਹ ਗੁਰਮਤਾ ਕਰਕੇ ਭਾਵੇਂ ਅੱਜ ਦੇ ਦਿਨ ਮਨਾਇਆ ਜਾਂਦਾ ਹੈ, ਪਰ 2 ਜੂਨ ਦਾ ਮਹਾਂਪੁਰਖਾਂ ਦਾ ਜਨਮ ਦਿਨ ਹੈ।
ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦਾ। ਤੋ ਗਰੀਬ ਨਵਾਜ਼ ਜਿਵੇਂ ਸਤਿਗੁਰੂ ਜੀ ਹੁਣ ਪਾਵਨ ਗੁਰਬਾਣੀ ਦੀ ਵਿਚਾਰ ਅੰਦਰ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਪਿਆਰ ਦੇ ਨਾਲ ਗੁਰੂ ਚਰਨਾਂ ਵਿੱਚ ਬੈਠ ਕੇ ਸਰਵਣ ਕਰੀਏ। ਇੱਕ ਵਾਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਰਸਨਾ ਤੋਂ ਪਿਆਰ ਦੇ ਨਾਲ ਉਚਾਰਨ ਕਰੋ ਜੀ। ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਰਾਮ ਰਾਮ ਕਰਤਾ ਸਭ ਜਗ ਫਿਰੈ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਹਜੂਰ ਦੇ ਚਰਨਾਂ ਵਿੱਚ ਸਿੱਖਾਂ ਨੇ ਬੇਨਤੀ ਕੀਤੀ ਹੈ, ਮਹਾਰਾਜ ਸੰਸਾਰ ਦੇ ਜੀਵ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਤਾਂ ਬਹੁਤ ਜਪਦੇ ਹਨ, ਪਰ ਪਰਮੇਸ਼ਰ ਦੀ ਪ੍ਰਾਪਤੀ ਕਿਉਂ ਨਹੀਂ ਹੁੰਦੀ? ਬਾਰ-ਬਾਰ ਸੰਸਾਰ ਦੇ ਅੰਦਰ ਹੀ ਜੰਮਣ ਮਰਨ ਦੇ ਗੇੜੇ ਵਿੱਚ ਕਿਉਂ ਪੈਂਦੇ ਐ? ਕਿਉਂ ਨਹੀਂ ਜੀਵਨ ਮੁਕਤੀ ਦਾ ਆਨੰਦ ਮਾਣਦੇ? ਇਹਦਾ ਕਾਰਨ ਕੀ ਹੈ? ਤੋ ਹਜੂਰ ਕਹਿੰਦੇ ਹਨ, ਕੋਈ ਕਿਸੇ ਤਰ੍ਹਾਂ ਕਰਕੇ ਪਰਮੇਸ਼ਰ ਦਾ ਨਾਮ ਜਪਦਾ ਹੈ, ਕੋਈ ਕਿਸੇ ਤਰ੍ਹਾਂ ਕਰਕੇ, ਕਿਉਂਕਿ ਜੀਵਨ ਦੀ ਸਫਲਤਾ ਦੇ ਸਾਧਨ ਭਾਵੇਂ ਬੇਅੰਤ ਹੈ, ਕੋਈ ਅੰਤ ਨਹੀਂ ਹੈ। ਪਰ ਜੋ ਪਿਆਰ ਦੇ ਵਿੱਚ ਭਿੱਜ ਕੇ ਪਰਮੇਸ਼ਰ ਦੇ ਨਾਮ ਦਾ ਸਾਧਨਾ ਕਰਨੀ ਹੈ ਨਾ, ਜਾਪ ਕਰਨਾ ਹੈ, ਇਹਦੇ ਨਾਲ ਦੀ ਕੋਈ ਰੀਸ ਨਹੀਂ ਹੈ। ਪਿਆਰ ਦੇ ਵਿੱਚ ਭਿੱਜ ਕੇ ਜੋ ਪਰਮੇਸ਼ਰ ਦਾ ਨਾਮ ਜਪਣਾ ਹੈ, ਜਿਵੇਂ ਹਿਰਦੇ ਵਿੱਚ ਪਿਆਰ ਦੇ ਵਿੱਚ ਭਿੱਜ ਕੇ ਪਰਮਾਤਮਾ ਦਾ ਸਿਮਰਨ ਕਰਦਾ ਹੈ, ਪਿਆਰ ਦਾ ਬੱਝਾ ਹੋਇਆ ਪਰਮਾਤਮਾ ਹਿਰਦੇ ਅੰਦਰ ਸਾਖਸ਼ਾਤ ਰੂਪ ਹੋ ਕਰਕੇ ਦੀਦਾਰ ਬਖਸ਼ਿਸ਼ ਕਰਦਾ ਹੈ। ਪਰਮਾਤਮਾ ਦਾ ਨਾਮ ਫਿਰ ਹਿਰਦੇ ਅੰਦਰ ਨਿਵਾਸ ਕਰ ਜਾਂਦਾ ਹੈ, ਤੇ ਵਾਹਿਗੁਰੂ ਦਾ ਨਾਮ ਹੀ ਸਾਧ ਸੰਗਤ ਜੀ ਨਾਮੀ ਪਰਮਾਤਮਾ ਨੂੰ ਪ੍ਰਗਟ ਕਰਦਾ ਹੈ। ਇੱਕ ਨਾਮ ਹੀ ਐਸੀ ਸ਼ਕਤੀ ਜਿਹਦੇ ਦੁਆਰਾ ਨਾਮੀ ਤੱਕ ਪਹੁੰਚਿਆ ਜਾ ਸਕਦਾ ਹੈ, ਪਰਮਾਤਮਾ ਤੱਕ ਪਹੁੰਚ ਕੀਤੀ ਜਾ ਸਕਦੀ ਹੈ। ਅਕਾਲ ਪੁਰਖ ਵਾਹਿਗੁਰੂ ਆਪ ਕਿਰਪਾ ਕਰਕੇ ਫਿਰ ਬਖਸ਼ਿਸ਼ ਕਰਦਾ ਹੈ। ਹੋਰ ਕੋਈ ਦੁਨੀਆ ਭਰ ਦਾ ਐਸਾ ਸਾਧਨ ਨਹੀਂ ਹੈ ਪਰਮੇਸ਼ਰ ਦੇ ਸਿਮਰਨ ਤੋਂ ਬਿਨਾ। ਤੋ ਮਹਾਰਾਜ ਕਹਿੰਦੇ, ਇਹ ਦੁਨੀਆ ਦੇ ਸੰਸਾਰ ਦੇ ਜਿਤਨੇ ਜੀਵ ਹਨ, ਬਹੁਤ ਤਰ੍ਹਾਂ ਤਰ੍ਹਾਂ ਕਰਕੇ ਭਾਵੇਂ ਸਾਧਨ ਕਰਦੇ ਹਨ, ਪਰ ਫੇਰ ਵੀ ਪਰਮੇਸ਼ਰ ਪ੍ਰਾਪਤ ਨਹੀਂ ਹੁੰਦਾ ਪਿਆ। ਰਾਮ ਰਾਮ ਕਰਤਾ ਸਭ ਜਗ ਫਿਰੈ। ਸਾਰਾ ਜਗਤ ਹੀ ਮਹਾਰਾਜ ਕਹਿੰਦੇ ਪਰਮੇਸ਼ਰ ਦਾ ਨਾਮ, ਕੋਈ ਰਾਮ ਕਹਿੰਦਾ ਹੈ, ਕੋਈ ਅੱਲਾਹੂ ਅਕਬਰ ਦਾ, ਕੋਈ ਅੱਲਾ ਕਹਿੰਦਾ, ਖੁਦਾ ਆਖਦਾ ਹੈ, ਕੋਈ ਕਿਸੇ ਤਰ੍ਹਾਂ ਦਾ, ਜਿਵੇਂ ਕਿਸੇ ਦੀ ਮਜ਼ਹਬ ਦੀ ਧਰਮ ਦੀ ਮਰਜ਼ਾਦਾ ਹੈ, ਕਿਉਂਕਿ ਨਾਮ ਵੀ ਪ੍ਰਮਾਤਮਾ ਦੇ ਬੇਅੰਤ ਹਨ, ਥੋੜੇ ਨਾਮ ਨਹੀਂ ਹੈ। ਕੀਰਤਨ ਨਾਮ ਕਥੇ ਤੇਰੇ ਜਿਹਬਾ, ਸਤ ਨਾਮ ਤੇਰਾ ਪਰਾਪੂਰ ਬਲਾ। ਮਹਾਰਾਜ ਭਾਵੇਂ ਬੇਅੰਤ ਸੰਸਾਰ ਦੇ ਜੀਵ ਨਾਮ ਜਪਦੇ ਨੇ, ਸਤਿਗੁਰੂ ਜੀ ਦਾ ਮੁੱਖ ਵਾਕ ਹੈ ਕਿ ਜਿਹੜਾ ਸ਼ੇਸ਼ਨਾਗ ਹੈ ਨਾ, ਉਹਦੇ ਤੋਂ ਪ੍ਰਮਾਤਮਾ ਦੇ ਨਾਵਾਂ ਦਾ ਹੀ ਨਹੀਂ ਅੰਤ ਪੈਂਦਾ। ਨਿਤ 2000 ਨਾਮ ਪਰਮੇਸ਼ਰ ਦਾ ਨਵਾਂ ਲੈਂਦਾ ਹੈ, ਨਿਤ ਹਰ ਰੋਜ਼ ਨਵਾਂ ਨਾਮ 2000 ਨਾਮ ਲੈਂਦਾ ਹੈ, ਤੇ ਉਹਦੇ ਨਾਮਾਂ ਦਾ ਨਹੀਂ ਪਰਮੇਸ਼ਰ ਦਾ ਅੰਤ ਪੈਂਦਾ। ਤੇ ਸਾਧ ਸੰਗਤ ਜੀ ਫਿਰ ਨਾਮ ਜਪਣ ਵਾਲੇ ਵੀ ਕਿੰਨੇ ਸੰਸਾਰ ਭਰ ਦੇ ਤਮਾਮ ਜੀਵ ਹਨ। ਫਿਰ ਨਾਮ ਦੀ ਸਾਧਨਾ ਕਰਨ ਦੇ ਢੰਗ ਤਰੀਕੇ ਵੀ ਵੱਖੋ ਵੱਖਰੇ ਹਨ। ਕੋਈ ਕਿਸੇ ਢੰਗ ਨਾਲ, ਕੋਈ ਕਿਸੇ ਤਰੀਕੇ ਦੇ ਨਾਲ ਨਾਮ ਦੀ ਸਾਧਨਾ ਕਰਦਾ ਹੈ। ਉਹ ਅਨੇਕਾਂ ਹੀ ਐਸੇ ਸੰਸਾਰ ਭਰ ਦੇ ਜੀਵ ਮਹਾਰਾਜ ਕਹਿੰਦੇ ਪਰਮੇਸ਼ਰ ਦਾ ਨਾਮ ਜਪ ਰਹੇ ਹੈ। ਇਹ ਸਾਰਾ ਜਗਤ ਹੀ ਕਹਿੰਦੇ ਵਾਹਿਗੁਰੂ ਨੂੰ ਯਾਦ ਕਰਦਾ ਹੈ। ਰਾਮ ਨਾ ਪਾਇਆ ਜਾਏ, ਪਰ ਉਹ ਰਾਮ ਰਮਿਆ ਹੋਏ ਰਮੰਤੀ ਪਰਮੇਸ਼ਰ ਪਾਇਆ ਨਹੀਂ ਜਾਂਦਾ। ਫਿਰ ਵੀ ਮਹਾਰਾਜ ਕਹਿੰਦੇ ਕਿਸੇ ਤੋਂ ਪਾਇਆ ਨਹੀਂ ਜਾ ਰਿਹਾ। ਉਹ ਤਾਂ ਹੀ ਪਾਇਆ ਜਾਵੇਗਾ ਜੇ ਸਤਿਗੁਰੂ ਜੀ ਦੀ ਕਿਰਪਾ ਹੋਵੇਗੀ। ਹਜੂਰ ਦਾ ਮੁੱਖ ਵਾਕ ਹੈ ਗੁਰਬਾਣੀ ਅੰਦਰ, ਰਾਮ ਰਾਮ ਸਭ ਕੋ ਕਹੈ, ਕਹਿਆ ਰਾਮ ਨਾ ਹੋਏ। ਗੁਰ ਪ੍ਰਸਾਦੀ ਰਾਮ ਮਨ ਵਸੈ, ਤਾਂ ਫਲ ਪਾਵੈ ਕੋਏ। ਸਾਧ ਸੰਗਤ ਜੀ ਇਕੱਲਾ ਕਹਿਣੇ ਮਾਤਰ ਨਹੀਂ ਪਰਮੇਸ਼ਰ ਦਾ ਸਰੂਪ ਹੋਇਆ ਜਾ ਸਕਦਾ। ਇਕੱਲਾ ਰਾਮ ਰਾਮ ਕਹਿਣੇ ਮਾਤਰ ਨਹੀਂ ਰਾਮ ਰੂਪ ਹੋਇਆ ਜਾ ਸਕਦਾ। ਇਹ ਤਾਂ ਗੁਰ ਪ੍ਰਸਾਦੀ ਰਾਮ ਮਨ ਵਸੈ। ਜੇ ਗੁਰੂ ਕਿਰਪਾ ਦੁਆਰਾ ਹਿਰਦੇ ਅੰਦਰ ਵਸ ਜਾਵੇ ਤਾਂ ਫਲ ਪਾਵੈ ਕੋਏ। ਤਾਂ ਕੋਈ ਵਿਰਲਾ ਗੁਰਮੁਖ ਪਿਆਰਾ ਵਾਹਿਗੁਰੂ ਦੀ ਸਰੂਪ ਦੀ ਪ੍ਰਾਪਤੀ ਦਾ ਫਲ ਪਾਵਨਾ ਕਰਦਾ। ਨਹੀਂ ਤਾਂ ਮਹਾਰਾਜ ਕਹਿੰਦੇ ਰਾਮ ਨਾ ਪਾਇਆ ਜਾਏ। ਭਾਵੇਂ ਸਾਰਾ ਜਗਤ ਹੀ ਸਾਧ ਸੰਗਤ ਜੀ ਰਾਮ ਰਾਮ ਪਰਮੇਸ਼ਰ ਦਾ ਨਾਮ ਜਪਦਾ ਪਿਆ,
ਵੱਖੋ ਵੱਖਰੇ ਢੰਗਾਂ ਤਰੀਕਿਆਂ ਦੁਆਰਾ ਰੱਬ ਨੂੰ ਯਾਦ ਕਰ ਰਹੇ ਨੇ, ਪਰ ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਕਹਿੰਦੇ ਪਰਮਾਤਮਾ ਮਿਲਦਾ ਨਹੀਂ ਹੈ। ਇਸੇ ਵਿਚਾਰ ਅਧੀਨ ਇੱਕ ਸਾਧ ਸੰਗਤ ਜੀ ਸਾਖੀ ਆਪ ਜੀ ਦੀ ਚਰਨਾਂ ਵਿੱਚ ਅਰਜ਼ ਕਰਾਂ। ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਗੁਰੂ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਸਿੰਘਾਂ ਨੇ ਬੇਨਤੀ ਕੀਤੀ, ਮਹਾਰਾਜ ਭਾਵੇਂ ਸੰਸਾਰ ਭਰ ਦੇ ਅੰਦਰ ਕਿੰਨਾ ਉਪਦੇਸ਼ ਵੰਡਿਆ ਜਾਂਦਾ ਹੈ, ਕਿੰਨੇ ਜੀਵ ਸੰਸਾਰ ਦੇ ਨਾਮ ਜਪਦੇ ਨੇ, ਪਰ ਫਿਰ ਵੀ ਮਹਾਰਾਜ ਅਗਿਆਨਤਾ ਦੀ ਗਾਫਲਤਾ ਵਿੱਚ ਹੀ ਵਰਤਦੇ ਰਹਿੰਦੇ ਆ। ਇਹਨਾਂ ਦੇ ਹਿਰਦੇ ਵਿੱਚ ਗਿਆਨ ਦਾ ਪ੍ਰਕਾਸ਼ ਕਿਉਂ ਨਹੀਂ ਹੁੰਦਾ? ਇਹਦਾ ਕਾਰਨ ਕੀ ਹੈ? ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੜੇ ਸੋਹਣੇ ਢੰਗ ਦੇ ਨਾਲ ਉਦਾਹਰਣ ਦੇ ਕਰਕੇ ਸਮਝਾਇਆ ਕਿ ਕਿਸੇ ਮਨੁੱਖ ਨੂੰ ਪਿਆਸ ਲੱਗੀ ਹੋਵੇ ਤੇ ਜੇ ਉਹ ਆਪਣੇ ਮੁਖ ਦੇ ਵਿੱਚ ਪਾਣੀ ਪਾ ਕੇ ਕਰੂਲੀਆਂ ਕਰਕੇ ਬਾਹਰ ਸੁੱਟੀ ਜਾਵੇ, ਉਹਦੀ ਪਿਆਸ ਤਾਂ ਨਹੀਂ ਨਾ ਬੁੱਝ ਸਕਦੀ। ਜਿੰਨਾ ਮਰਜ਼ੀ ਪਾਣੀ ਇਕੱਠਾ ਕਰਕੇ ਪਰ ਕਰੂਲੀਆਂ ਕਰੀ ਜਾਵੇ, ਅੰਦਰ ਨਾ ਨਗਾਵੇ, ਉਹਦੀ ਪਿਆਸ ਨਹੀਂ ਬੁਝਣ ਵਾਲੀ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਜੇ ਰਸਨਾ ਤੋਂ ਭਾਵੇਂ ਜਪਦਾ ਪਰ ਹਿਰਦੇ ਅੰਦਰ ਨਹੀਂ ਧਾਰਨ ਕਰਦਾ, ਹਿਰਦੇ ਕਰਕੇ ਹੋਰ ਹੀ ਥਾਂ ਥਾਂ ਤੇ ਮੋਹ ਬਣਾਈ ਰੱਖਦਾ। ਸਰੀਰਾਂ ਦਾ ਮੋਹ ਹੈ, ਕਦੇ ਪਦਾਰਥਾਂ ਦੀ ਮਮਤਾ, ਪਿਆਰ ਤਾਂ ਹਰ ਸਮੇਂ ਧਨ ਪਦਾਰਥਾਂ ਵਿੱਚ ਵਿਸ਼ੇ ਸੁੱਖਾਂ ਵਿੱਚ ਲੱਗਾ ਰਹਿੰਦਾ। ਇਸ ਕਰਕੇ ਮਹਾਰਾਜ ਕਹਿੰਦੇ ਜੀਵ ਸੰਸਾਰ ਦੇ ਅੰਦਰ ਅੰਧਤਾਈ ਵਿੱਚ ਵਰਤ ਰਹੇ ਹਨ, ਤਾਂ ਹੀ ਪਰਮੇਸ਼ਰ ਦੀ ਪ੍ਰਾਪਤੀ ਦਾ ਗਿਆਨ ਦਾ ਪ੍ਰਕਾਸ਼ ਨੇ ਹਿਰਦੇ ਵਿੱਚ ਹੁੰਦਾ ਪਿਆ। ਤੇ ਸਾਧ ਸੰਗਤ ਜੀ, ਇਸ ਵਿਚਾਰ ਤੋਂ ਇਹ ਨਾ ਕਿਤੇ ਸਮਝ ਲੈਣਾ ਕਿ ਸਾਨੂੰ ਨਾਮ ਜਪਣਾ ਹੀ ਨਹੀਂ ਚਾਹੀਦਾ। ਇਹ ਵਿਚਾਰ ਮਨ ਦੇ ਅੰਦਰ ਨਾ ਕਿਤੇ ਠਹਿਰਾ ਲੈਣੀ, ਕਦੇ ਨੈਗੇਟਿਵ ਪੁਆਇੰਟ ਨਹੀਂ ਸੋਚਣਾ ਚਾਹੀਦਾ, ਗਲਤ ਨਹੀਂ ਵਿਚਾਰ ਕਦੇ ਹਿਰਦੇ ਅੰਦਰ ਧਾਰਨ ਕਰਨੀ ਚਾਹੀਦੀ ਕਿ ਸਾਡਾ ਕੋਈ ਲਾਭ ਹੀ ਨਹੀਂ ਹੈ, ਫਿਰ ਸਾਨੂੰ ਜਪਣ ਦਾ ਕੋਈ ਫਾਇਦਾ ਹੀ ਨਹੀਂ। ਬਹੁਤ ਫਾਇਦਾ ਹੈ, ਕਿਉਂਕਿ ਜੇ ਆਲਸੀ ਬਣ ਕੇ ਮਨੁੱਖ ਬੈਠਾ ਰਹੇ, ਉਹ ਸਫਲਤਾ ਨਹੀਂ ਨਾ ਤੈਅ ਕਰ ਸਕਦਾ। ਜਿਹੜਾ ਸਫਰ ਤੈਅ ਕਰੇਗਾ, ਇੱਕ ਨਾ ਇੱਕ ਦਿਨ ਭਾਵੇਂ ਲੇਟ ਹੀ ਪਹੁੰਚੇ, ਕੋਈ ਸਮੇਂ ਬਾਅਦ ਪਹੁੰਚੇ, ਦੇਰ ਦੇ ਨਾਲ ਪਹੁੰਚੇ, ਪਰ ਪਹੁੰਚੇਗਾ ਜ਼ਰੂਰ। ਆਪਣੀ ਮੰਜ਼ਿਲ ਤੇ ਉਹ ਪਹੁੰਚੇਗਾ ਜਿਹੜਾ ਸਫਰ ਤੈਅ ਕਰੇਗਾ। ਇਸੇ ਪ੍ਰਕਾਰ ਜੇ ਅੱਜ ਨਹੀਂ ਹਿਰਦੇ ਅੰਦਰ ਪਰਮੇਸ਼ਰ ਦਾ ਨਾਮ ਵਸਦਾ ਪਿਆ, ਕੁਝ ਸਮੇਂ ਬਾਅਦ ਪ੍ਰਮਾਤਮਾ ਕਿਰਪਾ ਕਰੇ, ਕੀ ਪਤਾ ਕਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਸ ਜੀਵ ਤੇ ਕਿਰਪਾ ਕਰ ਦੇਣੀ ਹੈ। ਇਹ ਤਾਂ ਗਰੀਬ ਨਵਾਜ ਸਤਿਗੁਰੂ ਜੀ ਦੀ ਵਡਿਆਈ ਹੈ ਨਾ, ਮਹਾਰਾਜ ਸਾਹਿਬ ਜੀ ਦੀ ਦਇਆ ਹੈ ਨਾ, ਜਿਸ ਜੀਵ ਤੇ ਕਰਕੇ ਆਪਣੇ ਚਰਨਾਂ ਦਾ ਪਿਆਰ ਲਾ ਦੇਣ ਤੇ ਪਿਆਰ ਵਿੱਚ ਭਿੱਜਿਆ ਹੋਏ ਹਰ ਸਮੇਂ ਵਾਹਿਗੁਰੂ ਦੀ ਯਾਦ ਵਿੱਚ ਜੁੜਿਆ ਰਹੇ। ਇਹਦੇ ਵਿੱਚ ਕੋਈ ਸਾਧ ਸੰਗਤ ਜੀ ਆਪਣਾ ਜ਼ੋਰ ਨਹੀਂ ਹੈ। ਜਿਵੇਂ ਮਾਲਕ ਤਰੁੱਟ ਕਰਕੇ ਪ੍ਰਸੰਨ ਹੋ ਕਰਕੇ ਬਖਸ਼ਿਸ਼ ਕਰ ਦਿੰਦਾ ਨਾ ਚਾਕਰ ਤੇ, ਪਰ ਚਾਕਰ ਜੇ ਦਾਵਾ ਕਰੀ ਜਾਵੇ ਕਿ ਮੈਨੂੰ ਇੰਨਾ ਸਮਾਂ ਹੋ ਗਿਆ, ਹੰਕਾਰ ਜਤਾਈ ਜਾਵੇ, ਫਿਰ ਉਹ ਮਾਲਕ ਦੀ ਖੁਸ਼ੀ ਨਹੀਂ ਲੈ ਸਕਦਾ। ਇਸੇ ਪ੍ਰਕਾਰ ਚਾਕਰ ਦਾ ਕੰਮ ਹੈ ਚਾਕਰੀ ਕਰਨੀ, ਸੇਵਾ ਕਰਨੀ, ਕਰੀ ਜਾਣੀ, ਆਪਣੇ ਮਾਲਕ ਦਾ ਵਚਨ ਮੰਨੀ ਜਾਣਾ। ਉਹ ਮਾਲਕ ਦੇ ਹੱਥੇ ਹੈ, ਉਹ ਮਾਲਕ ਦੀ ਆਪਣੀ ਮਰਜ਼ੀ ਹੈ ਕਿ ਇਹਦੇ ਤੇ ਕਿੰਨੀ ਬਖਸ਼ਿਸ਼ ਕਰਨੀ ਹੈ, ਕਿੰਨੇ ਨੂੰ ਸੁੱਖ ਦੇਣੇ ਹਨ, ਉਹ ਮਾਲਕ ਦੇ ਹੱਥੇ ਹੈ। ਉਹਦੇ ਵਿੱਚ ਚਾਕਰ ਦਾ ਕੋਈ ਸਾਧ ਸੰਗਤ ਜੀ, ਸੇਵਕ ਦਾ, ਸੇਵਾਦਾਰ ਦਾ ਕੋਈ ਉਹਦੇ ਵਿੱਚ ਆਪਣਾ ਬਲ, ਕੋਈ ਜ਼ੋਰ ਨਹੀਂ ਮਾਲਕ ਦੇ ਨਾਲ। ਤੋ ਇਹਦੇ ਤੋਂ ਇਹ ਸਾਨੂੰ ਸੇਧ ਲੈਣੀ ਚਾਹੀਦੀ ਹੈ ਕਿ ਗਰੀਬ ਨਵਾਜ ਸਤਿਗੁਰੂ ਜੀ ਨੇ ਸਾਨੂੰ ਜੋ ਹੁਕਮ ਕੀਤਾ ਹੈ, ਊਠਤ ਬੈਠਤ ਸੋਵਤ ਜਾਗਤ ਮਾਰਗ ਚਲਤ ਹਰੇ ਹਰ ਧਿਆਈਐ। ਇਹ ਨਹੀਂ ਹੈ ਕਿ ਮਨ ਵਿੱਚ ਧਾਰਨ ਕਰ ਲੈਣਾ ਕਿ ਕਿਤੇ ਜੇ ਸਾਡੇ ਹਿਰਦੇ ਵਿੱਚ ਨਹੀਂ ਵਸਦਾ ਤੇ ਜਪਣ ਦਾ ਕੋਈ ਲਾਭ ਨਹੀਂ, ਇਹ ਤਾਂ ਤੋਤਾ ਰਟਨ ਨਾ। ਇਹ ਸਾਧ ਸੰਗਤ ਜੀ ਸ਼ਰਧਾ ਤੋਂ ਹੀਣੇ ਜੀਵਾਂ ਦੇ ਵਿਚਾਰ ਹਨ, ਜਿਹੜੇ ਕਹਿੰਦੇ ਕਿ ਬਾਰ-ਬਾਰ ਨਾਮ ਜਪਣਾ, ਬਾਰ-ਬਾਰ ਨਿਤਨੇਮ ਕਰਨਾ, ਬਾਰ-ਬਾਰ ਗੁਰਬਾਣੀਆਂ ਦਾ ਅਭਿਆਸ ਕਰਨਾ, ਇਹ ਤਾਂ ਤੋਤਾ ਰਟਨ ਹੈ। ਨਹੀਂ, ਉਹ ਆਪ ਨਹੀਂ ਕਰਦੇ, ਦੂਜਿਆਂ ਨੂੰ ਵੀ ਕਰਨ ਵਾਸਤੇ ਕਿਵੇਂ ਪ੍ਰੇਰਿਤ ਕਰਨ। ਉਹ ਆਪ ਨਹੀਂ ਨਾ ਕਰਨ ਜੋਗੇ, ਨਾ ਕਦੇ ਨਿਤਨੇਮ ਕਰਦੇ ਆ। ਅੱਧੇ ਦਿਨ ਨਾ ਉੱਠਣਾ ਤੇ ਚਾਹ ਦਾ ਪਿਆਲਾ ਪੀ ਕੇ ਬਸ ਕਲਮ ਫੜ ਲੈਣੀ। ਉਹ ਲੇਖ ਵੀ ਇਦਾਂ ਦੇ ਲਿਖਦੇ ਆ ਤੇ ਪ੍ਰਚਾਰ ਵੀ ਇਦਾਂ ਦਾ ਕਰਦੇ ਆ ਕਿ ਜੇ ਅਸੀਂ ਨਹੀਂ ਕਰਦੇ ਤੇ ਹੋਰਨਾਂ ਨੂੰ ਕਿਉਂ ਕਰਨ ਵਾਸਤੇ ਪ੍ਰੇਰਿਤ ਕਰੀਏ। ਪਰ ਨਹੀਂ, ਇਹ ਸਾਧ ਸੰਗਤ ਜੀ ਗੁਰਮਤਿ ਦਾ ਅਸੂਲ ਨਹੀਂ ਹੈ। ਇਹ ਮਹਾਰਾਜ ਸਾਹਿਬ ਜੀ ਦੇ ਘਰ ਦੀ ਮਰਜ਼ਾਦਾ ਨਹੀਂ ਹੈ। ਵਿਚਾਰ ਉਹ ਸਾਨੂੰ ਧਾਰਨ ਕਰਨੀ ਚਾਹੀਦੀ ਹੈ
ਜਿਹੜੀ ਗੁਰਮਤਿ ਦੀ ਕਸਵੱਟੀ ਤੇ ਪੂਰੀ ਉਤਰਦੀ ਹੋਵੇ। ਤੋ ਮਹਾਰਾਜ ਸਾਹਿਬ ਜੀ ਤਾਂ ਬਾਰ-ਬਾਰ ਗੁਰਬਾਣੀ ਵਿੱਚ ਬਚਨ ਕਰਦੇ ਆ, ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਗੁਰੂ ਕੀ ਬਾਣੀ ਨੂੰ ਤਾਂ ਨਹੀਂ ਨਾ ਕੋਈ ਵੀ ਝੁਠਲਾ ਸਕਦਾ। ਕਿਸੇ ਬੰਦੇ ਦੇ, ਮਨੁੱਖ ਦੇ ਵਿਚਾਰਾਂ ਨੂੰ, ਕਹੇ ਹੋਏ ਬੋਲਾਂ ਨੂੰ ਕੋਈ ਝੁਠਲਾ ਦੇਵੇਗਾ ਕਿ ਤੂੰ ਝੂਠ ਬੋਲਦਾ, ਤੇਰੇ ਕੋਲ ਕੀ ਪ੍ਰਮਾਣ ਹੈ, ਤੂੰ ਕਿਸ ਢੰਗ ਤੋਂ, ਕਿਸ ਪੱਖ ਤੋਂ ਗੱਲ ਕਰਦਾ ਪਿਆ। ਪਰ ਗੁਰੂ ਕੀ ਬਾਣੀ ਗੁਰੂ ਸਰੂਪ ਹੈ। ਸਾਧ ਸੰਗਤ ਜੀ, ਗੁਰਬਾਣੀ ਨੂੰ ਨਹੀਂ ਕੋਈ ਝੁਠਲਾ ਸਕਦਾ, ਕਿਉਂਕਿ ਗੁਰੂ ਕੀ ਬਾਣੀ ਸਦੀਵੀ ਕਾਲ ਦੀ ਸੱਤ ਹੈ। ਪਹਿਲਾਂ ਵੀ ਸੱਚ ਸੀ, ਹੁਣ ਵੀ ਸੱਚ ਹੈ, ਆਉਣ ਵਾਲੇ ਸਮੇਂ ਵਿੱਚ ਵੀ ਸੱਚ ਹੋਵੇਗੀ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਦੀ ਵਿਚਾਰਧਾਰਾ ਨੂੰ ਹੀ ਸਾਨੂੰ ਜੀਵਨ ਦੇ ਵਿੱਚ ਧਾਰਨ ਕਰਨਾ ਚਾਹੀਦਾ ਹੈ, ਜਿਸ ਕਰਕੇ ਸਾਡੇ ਹਿਰਦੇ ਅੰਦਰ ਸ਼ਰਧਾ ਬਣੀ ਰਹੇ। ਤੇ ਸ਼ਰਧਾਵਾਨੰ ਲਭਤੇ ਗਿਆਨੰ, ਸ਼ਰਧਾਵਾਨ ਵਾਲਿਆਂ ਨੂੰ ਸਾਧ ਸੰਗਤ ਜੀ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਨਾ ਕਿ ਜਿਹੜੇ ਸਾਖਤ ਹਨ, ਨਾ ਕਿ ਜਿਹੜੇ ਸੰਸਾਰ ਦੇ ਸ਼ਰਧਾ ਤੋਂ ਹੀਣੇ ਜੀਵ ਹੈ, ਜਿਹੜੇ ਹਰ ਸਮੇਂ ਕਟਾਕਸ਼ੀ ਕਰਦੇ ਰਹਿੰਦੇ ਨੇ, ਕਦੇ ਗੁਰੂ ਕੀ ਬਾਣੀ ਤੇ, ਕਦੇ ਪਾਵਨ ਗੁਰ ਇਤਿਹਾਸ ਤੇ, ਪਾਵਨ ਗੁਰੂ ਘਰ ਦੇ ਇਤਿਹਾਸਕ ਅਸਥਾਨਾਂ ਤੇ। ਉਹ ਬਾਰ-ਬਾਰ ਸ਼ੰਕੇ ਕਰਦੇ ਰਹਿੰਦੇ ਆ। ਐਸੇ ਜਿਹੜੀ ਸ਼ੰਕਾਵਾਦੀ ਜੀਵ ਹਨ, ਉਹਨਾਂ ਨੂੰ ਕਦੇ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ। ਤੋ ਮਹਾਰਾਜ ਧੰਨ ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਆਖ ਰਹੇ ਹੈ, ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਏ। ਮਹਾਰਾਜ ਕਹਿੰਦੇ ਪਰਮੇਸ਼ਰ ਕਿਉਂ ਨਹੀਂ ਮਿਲਦਾ ਪਿਆ? ਅਕਾਲ ਪੁਰਖ ਵਾਹਿਗੁਰੂ ਮਿਲਦਾ ਨਹੀਂ। ਭਾਵੇਂ ਮੁਖ ਤੋਂ ਹਰ ਕੋਈ ਜੀਵ ਸੰਸਾਰ ਦੇ ਅੰਦਰ ਰਾਮ ਰਾਮ ਪਰਮੇਸ਼ਰ ਦਾ ਨਾਮ ਜਪ ਰਿਹਾ ਹੈ। ਆਗਮ ਗੋਚਰ ਅਤ ਵੱਡਾ। ਸਿੱਖ ਬੇਨਤੀ ਕਰਕੇ ਪੁੱਛਦੇ, ਮਹਾਰਾਜ ਕਿਉਂ ਨਹੀਂ ਪਰਮਾਤਮਾ ਮਿਲਦਾ? ਕਹਿੰਦੇ ਉਹ ਅਗਮ ਹੈ, ਮਨ ਦੀ ਗਮਤਾ ਤੋਂ ਪਰੇ ਹੈ। ਫਿਰ ਅਗੋਚਰ ਹੈ ਇੰਦਰੀਆਂ ਕਰਕੇ, ਇੰਦਰੀਆਂ ਦਾ ਵੀ ਵਿਸ਼ਾ ਨਹੀਂ ਹੈ। ਮਨ ਕਰਕੇ ਅਗਮ ਹੈ, ਇੰਦਰੀਆਂ ਕਰਕੇ ਅਗੋਚਰ ਹੈ। ਇੰਦਰੀਆਂ ਦਾ ਵੀ ਵਿਸ਼ਾ ਨਾ ਹੋਣੇ ਕਰਕੇ ਅਵਿਸ਼ਾ ਉਹ ਪਰਮਾਤਮਾ ਹੈ। ਫਿਰ ਵੱਡਿਆਂ ਤੋਂ ਵੱਡਾ ਉਹ ਪਰਮਾਤਮਾ, ਉਹਦੇ ਤੱਕ ਸਾਡਾ ਤਨ ਵੀ ਪਹੁੰਚ ਨਹੀਂ ਕਰ ਸਕਦਾ। ਸਾਡੇ ਇੰਦਰੀ ਵੀ ਸਾਧ ਸੰਗਤ ਜੀ ਬਲ ਲਾ ਕਰਕੇ ਥੱਕ ਹਾਰ ਜਾਣਗੇ, ਪਰ ਇੰਨਾ ਵੱਡਾ ਹੈ ਪਰਮਾਤਮਾ ਤੱਕ ਨਹੀਂ ਪਹੁੰਚਿਆ ਜਾ ਸਕਦਾ। ਸਾਡੀ ਬੁੱਧੀ ਦਾ ਬਲ ਵੀ ਥੋੜਾ ਹੈ। ਭਾਵੇਂ ਜਿੰਨਾ ਮਰਜ਼ੀ ਕੋਈ ਬੁੱਧੀਮਾਨ ਜੀਵ ਹੋਵੇ, ਬਹੁਤਾ ਸਿਆਣਾ ਹੋਵੇ, ਬੜਾ ਚਤੁਰ ਚਲਾਕ ਵੀ ਭਾਵੇਂ ਹੋਵੇ, ਪਰ ਫਿਰ ਵੀ ਸਾਧ ਸੰਗਤ ਜੀ ਉਸ ਪਰਮਾਤਮਾ ਤੱਕ ਆਪਣੇ ਬਲ ਦੇ ਨਾਲ ਕਦੇ ਪਹੁੰਚ ਨਹੀਂ ਕੀਤੀ ਜਾ ਸਕਦੀ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਆਖ ਰਹੇ ਨੇ, ਅਗਮ ਅਗੋਚਰ ਅਤ ਵੱਡਾ। ਅਤ ਕਹੀਏ ਬਹੁਤ ਜ਼ਿਆਦਾ ਵੱਡਾ ਹੈ। ਵੱਡਿਆਂ ਤੋਂ ਵੀ ਪਰਮਾਤਮਾ ਵੱਡਾ ਹੈ। ਕੋਈ ਨਗਰ ਦੇ ਵਿੱਚ, ਆਪਣੇ ਪਿੰਡ ਦੇ ਵਿੱਚ ਸਰਪੰਚ ਨੂੰ ਵੱਡਾ ਮੰਨਦੇ ਹਨ। ਜਿਹੜਾ ਮੁਖੀਆ ਹੁੰਦਾ ਉਹਨੂੰ ਕਿਹਾ ਜਾਂਦਾ ਜੀ ਵੱਡਾ ਹੈ। ਕੋਈ ਸਾਧ ਸੰਗਤ ਜੀ ਜਿਸ ਪਰਜਾ ਜੀ ਦੇ ਅਧੀਨ ਚੱਲਦੀ ਹੋਵੇ, ਰਾਜੇ ਨੂੰ ਵੱਡਾ ਮੰਨਿਆ ਜਾਂਦਾ ਹੈ। ਕੋਈ ਮਹਾਰਾਜੇ ਨੂੰ ਵੱਡਾ ਮੰਨਦਾ ਹੈ, ਕੋਈ ਚੱਕਰਵਰਤੀ ਬਾਦਸ਼ਾਹ ਨੂੰ ਵੱਡਾ ਮੰਨਦਾ ਹੈ। ਤੋ ਇਸ ਪ੍ਰਕਾਰ ਕੋਈ ਦੇਵੀ ਸ਼ਕਤੀਆਂ ਦੇ ਵਿੱਚ ਬ੍ਰਹਮਾ ਨੂੰ ਵੱਡਾ ਮੰਨਦਾ ਹੈ, ਕੋਈ ਵਿਸ਼ਨੂੰ ਜੀ ਨੂੰ ਵੱਡਾ ਮੰਨਦਾ ਹੈ, ਕੋਈ ਸ਼ਿਵ ਜੀ ਨੂੰ ਵੱਡਾ ਮੰਨਦਾ ਹੈ। ਪਰ ਸੰਸਾਰ ਤੋਂ ਲੈ ਕਰਕੇ, ਪਾਤਾਲਾਂ ਤੋਂ ਲੈ ਕੇ ਆਕਾਸ਼ਾਂ, ਬ੍ਰਹਮ ਲੋਕ, ਮਾਤ ਲੋਕ, ਸਭ ਤੋਂ ਲੈ ਕੇ ਵੱਡਿਆਂ ਤੋਂ ਵੱਡਾ ਪਰਮਾਤਮਾ ਆਪ ਹੈ। ਉਹ ਸਭ ਤੋਂ ਵੱਡਾ ਹੈ। ਉਹਦੇ ਜੈਸਾ ਕੋਈ ਵੱਡਾ ਨਾ ਸੀ, ਨਾ ਹੈ, ਤੇ ਨਾ ਆਉਣ ਵਾਲੇ ਸਮੇਂ ਵਿੱਚ ਹੋ ਸਕੇਗਾ। ਇਤਨਾ ਜ਼ਿਆਦਾ ਵੱਡਾ ਹੈ। ਉਹ ਪਰਮਾਤਮਾ ਦਾ ਦਰਬਾਰ ਵੀ ਬੜਾ ਵੱਡਾ ਹੈ। ਹਜੂਰ ਦੇ ਮੁੱਖ ਵਾਕ ਹਨ, ਅਤ ਉੱਚਾ ਤਾਕਾ ਦਰਬਾਰਾ, ਅੰਤ ਨਹੀਂ ਕਛ ਪਾਰਾ ਵਾਰਾ। ਉਹ ਪਰਮਾਤਮਾ ਆਪ ਕਿੰਨਾ ਵੱਡਾ ਹੋਵੇਗਾ, ਕਿੰਨਾ ਵਿਸ਼ਾਲ ਹੋਵੇਗਾ, ਉਹਨੂੰ ਮਾਪਿਆ ਤੋਲਿਆ ਗਿਣਿਆ ਨਹੀਂ ਜਾ ਸਕਦਾ। ਐਸਾ ਹਜੂਰ ਕਹਿੰਦੇ ਗਮਤਾ ਤੋਂ ਰਹਿਤ ਹੈ, ਇੰਦਰੀਆਂ ਕਰਕੇ ਅਵਿਸ਼ਾ ਹੈ, ਅਤੇ ਸਭ ਤੋਂ ਵੱਡਾ ਪਰਮੇਸ਼ਰ ਹੈ। ਅਤੁਲ ਨਾ ਤੁਲਿਆ ਜਾਏ। ਅਤੁੱਲ, ਉਹ ਤੋਲਣ ਤੋਂ ਰਹਿਤ ਹੈ। ਸਾਧ ਸੰਗਤ ਜੀ ਕੋਈ ਵਿਚਾਰ ਰੂਪੀ ਤਕੜੇ ਵਿੱਚ ਪਾ ਕੇ ਵੀ ਤੋਲਣ ਦਾ ਯਤਨ ਕਰੇ, ਅਥਵਾ ਬੁੱਧੀ ਰੂਪ ਤਰਾਜੂ ਵਿੱਚ ਪਾ ਕੇ ਸ਼ਾਸਤਰ, ਸੰਸਾਰ ਦੇ ਵੇਦਾਂ ਸ਼ਾਸਤਰਾਂ ਦੇ ਗਿਆਨ ਰੂਪੀ ਵੱਟੇ ਪਾ ਕਰਕੇ ਤੋਲਣ ਦਾ ਯਤਨ ਕਰੇ, ਨਹੀਂ ਪਰਮਾਤਮਾ ਨੂੰ ਤੋਲਿਆ ਜਾ ਸਕੇਗਾ। ਉਹ ਤੋਲਣ ਤੋਂ ਰਹਿਤ ਹੈ। ਅਤੁੱਲ ਨਾ ਤੋਲਿਆ ਜਾਏ। ਮਹਾਰਾਜ ਕਹਿੰਦੇ ਉਹਨੂੰ ਤੋਲਿਆ ਵੀ ਨਹੀਂ ਜਾ ਸਕਦਾ। ਜੇ ਕਹੇ ਕਿ ਪਰਮਾਤਮਾ ਦੇ ਸਰੂਪ ਨੂੰ ਤੋਲ ਲਈਏ। ਸਾਧ ਸੰਗਤ ਜੀ, ਗਰੀਬ ਨਵਾਜ ਸਤਿਗੁਰੂ ਜੀ ਦੇ ਗੁਰਬਾਣੀ ਵਿੱਚ ਮੁੱਖ ਵਾਕ ਹਨ,
ਕਿ ਉਹ ਸਾਧ ਸੰਗਤ ਜੀ ਅਵਤਾਰ ਹੀ ਨਹੀਂ ਹੈ ਜਿਹੜਾ ਜੜ ਮਾਇਆ ਦੇ ਨਾਲ ਤੁਲ ਜਾਵੇ। ਕ੍ਰਿਸ਼ਨ ਭਗਵਾਨ ਜੀ ਦੇ ਜੀਵਨ ਦੀ ਇੱਕ ਗਾਥਾ ਹੈ, ਜਦੋਂ ਦਵਾਰਕਾ ਵਿੱਚ ਗਏ ਨੇ ਤੇ ਜੋ ਪਟ ਰਾਣੀਆਂ ਸਨ ਕ੍ਰਿਸ਼ਨ ਭਗਵਾਨ ਜੀ ਦੀਆਂ, ਉਹਨਾਂ ਵਿੱਚੋਂ ਸੱਤ ਭਾਮਾ ਨਾਮੇ ਪਟ ਰਾਣੀ, ਉਹਨੇ ਨਾਰਦ ਮੁਨੀ ਜੀ ਦੇ ਆਦ ਤੇ ਚਰਨਾਂ ਤੇ ਨਮਸਕਾਰ ਕੀਤੀ। ਕਹਿੰਦੀ ਮਹਾਰਾਜ ਮੈਨੂੰ ਵਰਦਾਨ ਦੇਵੋ ਕਿ ਜਿਵੇਂ ਹੁਣ ਜਨਮ ਦੇ ਵਿੱਚ ਜੀਵਨ ਕਾਲ ਦੌਰਾਨ ਕ੍ਰਿਸ਼ਨ ਭਗਵਾਨ ਦੀ ਸਾਨੂੰ ਪਤੀ ਰੂਪ ਦੇ ਵਿੱਚ ਮਿਲੇ ਹੈ, ਇਸੇ ਤਰ੍ਹਾਂ ਅਗਲੇ ਜਨਮ ਦੇ ਵਿੱਚ ਵੀ ਸਾਨੂੰ ਪਤੀ ਰੂਪ ਦੇ ਵਿੱਚ ਪ੍ਰਾਪਤ ਹੋਣ। ਤੇ ਨਾਰਦ ਮੁਨੀ ਜੀ ਕਹਿੰਦੇ ਠੀਕ ਹੈ, ਪਰ ਇਹ ਤਾਂ ਪ੍ਰਾਪਤੀ ਹੁੰਦੀ ਹੈ ਜੇ ਇਸ ਜਨਮ ਦੇ ਵਿੱਚ ਦਾਨ ਕੀਤਾ ਜਾਵੇ ਨਾ, ਉਹ ਫਿਰ ਅੱਗੇ ਜਾ ਕੇ ਅਗਲੇ ਜਨਮ ਦੇ ਵਿੱਚ ਫਲੀਭੂਤ ਹੁੰਦਾ, ਉਹਦਾ ਫਲ ਮਿਲਦਾ ਹੈ ਜਿੱਦਾਂ ਦਾ ਦਾਨ ਕੀਤਾ ਹੋਵੇ। ਤੇ ਜੇ ਤੁਸੀਂ ਕ੍ਰਿਸ਼ਨ ਜੀ ਮੈਨੂੰ ਦਾਨ ਕਰ ਦੇਵੋ ਤੇ ਅਗਲੇ ਜਨਮ ਦੇ ਵਿੱਚ ਤੁਹਾਨੂੰ ਪ੍ਰਾਪਤੀ ਹੋ ਜਾਵੇਗੀ, ਪਤੀ ਰੂਪ ਦੇ ਵਿੱਚ ਹੀ ਫਿਰ ਮਿਲਣਗੇ। ਉਹ ਪਹਿਲਾਂ ਤਾਂ ਭੋਲੇ ਭਾਲੇ ਸੁਭਾਅ ਦੇ ਨਾਲ ਕਹਿ ਦਿੱਤਾ ਠੀਕ ਹੈ ਮਹਾਰਾਜ, ਐ ਮੁਨੀ ਜੀ ਅਸੀਂ ਦਾਨ ਕਰ ਦਿੰਦੇ ਹਾਂ। ਤੇ ਜਦੋਂ ਸਾਧ ਸੰਗਤ ਜੀ ਕ੍ਰਿਸ਼ਨ ਭਗਵਾਨ ਜੀ ਆਏ, ਪਿਆਰ ਦੇ ਭੱਜੇ ਵੱਜੇ ਹੋਏ, ਨਾਰਦ ਮੁਨੀ ਨੇ ਜਦੋਂ ਆ ਕੇ ਵਚਨ ਕੀਤਾ ਮਹਾਰਾਜ ਤੁਹਾਨੂੰ ਦਾਨ ਦੇ ਵਿੱਚ ਮੈਂ ਲੈ ਲਿਆ, ਤੁਸੀਂ ਮੇਰੇ ਨਾਲ ਚੱਲੋ। ਹੁਣ ਬਾਂਹ ਫੜ ਕੇ ਤੇ ਜਦੋਂ ਤੁਰਨ ਲੱਗੇ ਤੇ ਸਾਰੀਆਂ ਪਟ ਰਾਣੀਆਂ ਰੋਣ ਲੱਗ ਪਈਆਂ, ਮਹਾਰਾਜ ਅਸੀਂ ਜਿਉਂਦਿਆਂ ਹੀ ਮਰ ਜਾਵਾਂਗੀਆਂ, ਸਾਡਾ ਕਾਹਦਾ ਜੀਵਨ ਹੈ ਤੁਹਾਡੇ ਤੋਂ ਬਿਨਾਂ, ਸਾਡਾ ਜੀਵਨ ਨਹੀਂ ਰਹੇਗਾ, ਇਸ ਲਈ ਮਹਾਰਾਜ ਸਾਡੇ ਕੋਲ ਰਹੋ। ਤੇ ਫਿਰ ਨਾਰਦ ਮੁਨੀ ਨੂੰ ਬਾਰ-ਬਾਰ ਬੇਨਤੀਆਂ ਕੀਤੀਆਂ, ਕਹਿੰਦਾ ਤੁਸੀਂ ਹੁਣ ਦਾਨ ਵਿੱਚ ਦੇ ਦਿੱਤਾ ਮਹਾਰਾਜ ਭਗਵਾਨ ਨੂੰ, ਹੁਣ ਤਾਂ ਮੈਂ ਲੈ ਕੇ ਜਾਵਾਂਗਾ। ਜਦੋਂ ਇਹੋ ਕਿਹਾ ਤੇ ਫਿਰ ਹੋਰ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੱਤਾ, ਬੜਾ ਵੈਰਾਗ ਕੀਤਾ। ਤੇ ਫਿਰ ਉਸ ਸਮੇਂ ਕਹਿੰਦੇ ਜਾਂ ਫਿਰ ਇੱਕ ਕੰਮ ਹੋ ਸਕਦਾ, ਬਹੁਤਾ ਵੈਰਾਗ ਕਰਦਿਆਂ ਦੇਖ ਕਰਕੇ ਨਾਰਦ ਮੁਨੀ ਕਹਿਣ ਲੱਗੇ ਇਹਨਾਂ ਦੇ ਬਦਲੇ ਤੁਸੀਂ ਮੈਨੂੰ ਧਨ ਜਾਂ ਪਦਾਰਥ ਕੋਈ ਤੋਲ ਕਰਕੇ ਦੇਵੋ, ਤੱਕੜੀ ਲੈ ਉਹਦੇ ਵਿੱਚ ਤੋਲ ਲੈਂਦੇ ਹਾਂ। ਇੱਕ ਪਾਸੇ ਤੱਕੜ ਤੇ ਕ੍ਰਿਸ਼ਨ ਭਗਵਾਨ ਜੀ ਨੂੰ ਬਿਠਾ ਦਿੱਤਾ ਛਾਬੇ ਵਿੱਚ, ਦੂਸਰੇ ਵਿੱਚ ਕਿਹਾ ਜਾਂਦਾ ਕਿ ਦਵਾਰਕਾ ਦਾ ਸਾਰਾ ਧਨ ਉਹਦੇ ਵਿੱਚ ਪਾ ਦਿੱਤਾ। ਇਥੋਂ ਤੱਕ ਪਟ ਰਾਣੀਆਂ ਨੇ ਆਪਣੇ ਗਹਿਣੇ ਕੀਤੇ ਹੋਏ ਸ਼ਿੰਗਾਰ ਜਿਹੜੇ ਗਹਿਣੇ ਸਨ ਉਹ ਵੀ ਲਾ ਕੇ ਸਾਰੇ ਪਾ ਦਿੱਤੇ, ਪਰ ਇੱਕ ਰੱਤੀ ਮਾਤਰ ਵੀ ਭਗਵਾਨ ਕ੍ਰਿਸ਼ਨ ਜੀ ਵਾਲਾ ਛਾਬਾ ਧਰਤੀ ਤੋਂ ਉੱਚਾ ਨਹੀਂ ਸੀਗਾ ਉੱਠਿਆ, ਕਿਉਂਕਿ ਉਹ ਅਵਤਾਰ ਹੀ ਨਹੀਂ ਹੋ ਸਕਦਾ ਜਿਹੜਾ ਜੜ ਮਾਇਆ ਦੇ ਨਾਲ ਤੁਲ ਜਾਵੇ। ਤੇ ਮਹਾਰਾਜ ਕਹਿੰਦੇ ਪਰਮਾਤਮਾ ਨੂੰ ਕਿਵੇਂ ਕੋਈ ਤੋਲ ਸਕਦਾ, ਅਤੁੱਲ ਨਾ ਤੋਲਿਆ ਜਾਏ। ਉਹ ਪਰਮਾਤਮਾ ਤੋਲਣ ਤੋਂ ਰਹਿਤ ਹੈ। ਜਿੱਥੇ ਸਾਧ ਸੰਗਤ ਜੀ ਗਮਤਾ ਤੋਂ ਰਹਿਤ ਹੈ, ਇੰਦਰੀਆਂ ਦਾ ਅਵਿਸ਼ਾ ਹੈ, ਉਥੇ ਤੋਲਣ ਤੋਂ ਵੀ ਪਰਮਾਤਮਾ ਰਹਿਤ ਹੈ। ਬੁੱਧੀ ਰੂਪ ਤੱਕੜੀ ਵਿੱਚ ਪਾ ਕੇ ਸ਼ਾਸਤਰ ਗਿਆਨ ਰੂਪੀ ਵਟਿਆਂ ਦੇ ਨਾਲ ਭਾਵੇਂ ਤੋਲਣ ਦਾ ਯਤਨ ਕਰੀਏ, ਨਹੀਂ ਤੋਲਿਆ ਜਾ ਸਕਦਾ। ਕੀਮਤ ਕਿਨੈ ਨਾ ਪਾਈਆ। ਤੇ ਜੇ ਕੋਈ ਕਹੇ ਕਿ ਪਰਮਾਤਮਾ ਦੀ ਮੈਂ ਕੀਮਤ ਮੁੱਲ ਦੇ ਦੇਵਾਂ, ਮੇਰੇ ਕੋਲ ਬੜਾ ਧਨ ਹੈ, ਬਹੁਤੇ ਪਦਾਰਥ ਨੇ, ਪਰ ਨਹੀਂ ਸਾਧ ਸੰਗਤ ਜੀ ਪਰਮਾਤਮਾ ਕਿਸੇ ਕੀਮਤ ਕਰਕੇ ਵੀ ਨਹੀਂ ਮਿਲਦਾ। ਭਗਤ ਕਬੀਰ ਸਾਹਿਬ ਜੀ ਨੂੰ ਬੇਨਤੀ ਕੀਤੀ ਸੀ ਨਾ, ਰਾਜੇ ਨੇ ਕਹਿਣ ਲੱਗਾ ਮਹਾਰਾਜ ਮੇਰੇ ਕੋਲ ਬਹੁਤ ਧਨ ਪਦਾਰਥ ਖਜ਼ਾਨੇ ਐ, ਸੋਨੇ ਦੀਆਂ ਮੋਹਰਾਂ ਮੈਂ ਤੁਹਾਨੂੰ ਦੇਣਾ, ਇਹਦੇ ਬਦਲੇ ਮੈਨੂੰ ਨਾਮ ਦਾ ਦਾਨ ਦੇਵੋ। ਤੇ ਕਹਿਣ ਲੱਗੇ ਨਹੀਂ, ਕੰਚਨ ਸਿਉ ਪਾਈਆ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਇਹ ਤਾਂ ਮਨ ਦੇ ਵੱਟੇ ਸੱਟੇ ਦਾਤ ਮਿਲਦੀ ਹੈ, ਇਹ ਦੁਨਿਆਵੀ ਧਨ ਪਦਾਰਥਾਂ ਕਰਕੇ ਨਹੀਂ ਜੀਵਨ ਦੇ ਅੰਦਰ ਅਮੋਲਕ ਦਾਤ ਮਿਲਦੀ। ਇਸ ਲਈ ਪਾਤਸ਼ਾਹ ਜੀ ਕਹਿੰਦੇ ਕੀਮਤ ਕਿੰਨਾ ਨਾ ਪਾਈ ਆ, ਕਿਸੇ ਕੀਮਤ ਕਰਕੇ ਵੀ ਪਰਮਾਤਮਾ ਨੂੰ ਨਹੀਂ ਪਾਇਆ ਜਾ ਸਕਦਾ, ਕਿਸੇ ਮੁੱਲ ਦੇ ਕਰਕੇ ਵੀ ਰੱਬ ਦੇ ਨਾਲ ਮਿਲਿਆ ਨਹੀਂ ਜਾ ਸਕਦਾ। ਕਿਤੇ ਨਾ ਲਿਆ ਜਾਏ। ਤੇ ਕਿਤੇ ਜਾ ਕੇ ਵੀ ਕੋਈ ਭਾਵੇਂ ਯਤਨ ਕਰ ਲਵੇ ਕਿ ਫਲਾਣੀ ਥਾਂ ਤੇ ਜਾਂ ਫਲਾਣੇ ਕਿਸੇ ਤੀਰਥ ਤੇ ਜਾ ਕਰਕੇ ਮੈਂ ਰੱਬ ਨੂੰ ਪਾ ਲਵਾਂ, ਜਾਂ ਕਿਸੇ ਥਾਂ ਤੇ ਵਿਸ਼ੇਸ਼ ਕਰਕੇ ਜਾ ਕੇ ਮੈਂ ਪਰਮੇਸ਼ਰ ਦੀ ਭਗਤੀ ਤੋਂ ਬਿਨਾਂ ਹੀ ਉਹਨੂੰ ਪਾ ਲਵਾਂ, ਨਹੀਂ। ਸਾਧ ਸੰਗਤ ਜੀ ਪਰਮੇਸ਼ਰ ਪਿਆਰ ਦਾ ਭੁੱਖਾ ਹੈ। ਜਿਨ੍ਹਾਂ ਦੇ ਹਿਰਦੇ ਅੰਦਰ ਪਿਆਰ ਪਰਮੇਸ਼ਰ ਦੇ ਚਰਨਾਂ ਦਾ ਧਾਰਨ ਕੀਤਾ, ਉਹਨਾਂ ਨੂੰ ਅਸਲ ਦੇ ਵਿੱਚ ਪ੍ਰਾਪਤ ਹੋਇਆ। ਕਿਤੇ ਜਾ ਕੇ ਵੀ ਮਹਾਰਾਜ ਕਹਿੰਦੇ ਬਹੁਤਾ ਯਤਨ ਕਰਨ ਦੇ ਬਾਵਜੂਦ, ਬਹੁਤੀ ਭੱਜ ਦੌੜ ਕਰਨ ਦੇ ਬਾਵਜੂਦ ਵੀ ਪ੍ਰਮਾਤਮਾ ਨਹੀਂ ਮਿਲਦਾ। ਹਜੂਰ ਦਾ ਮੁੱਖ ਵਾਕ ਹੈ, ਵਿਣ ਕਰਮਾ ਕਿਛ ਪਾਈਐ ਨਾਹੀ, ਜੇ ਬਹੁ ਤੇਰਾ ਧਾਵੈ। ਬਹੁਤੀ ਭੱਜ ਦੌੜ ਵੀ ਭਾਵੇਂ ਕਰ ਲਈਏ, ਬਹੁਤਾ ਯਤਨ ਵੀ ਭਾਵੇਂ ਕਰ ਲਈਏ, ਕਿਸੇ ਥਾਂ ਤੇ ਵੀ ਜਾ ਕੇ ਦੇਖ ਲਈਏ, ਪਰ ਮਹਾਰਾਜ ਕਹਿੰਦੇ ਪਰਮੇਸ਼ਰ ਐਵੇਂ ਵੀ ਨਹੀਂ ਮਿਲਦਾ। ਗੁਰ ਕੈ ਸ਼ਬਦ ਭੇਦਿਆ। ਤੇ ਮਹਾਰਾਜ ਆਪ ਕਿਰਪਾ ਕਰਕੇ ਦੱਸੋ ਫਿਰ ਕਿਵੇਂ ਪਰਮਾਤਮਾ ਦੇ ਨਾਲ ਮਿਲੀਦਾ ਹੈ।
ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਕਹਿੰਦੇ, ਗੁਰੂ ਸ਼ਬਦ ਦੁਆਰਾ ਜੇਕਰ ਕੋਈ ਆਪਣੇ ਮਨ ਨੂੰ ਵਿੰਨ ਲਵੇ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਨੂੰ ਆਪਣੇ ਹਿਰਦੇ ਅੰਦਰ ਧਾਰਨ ਕਰ ਲਵੇ, ਐਨ ਵਿਦ ਵਸਿਆ ਮਨ ਆਏ। ਇਸ ਵਿਧੀ ਦੁਆਰਾ, ਇਹਨਾਂ ਵਿਧਾਂ ਦੁਆਰਾ ਮਹਾਰਾਜ ਕਹਿੰਦੇ ਉਹ ਪ੍ਰਮਾਤਮਾ ਹਿਰਦੇ ਵਿੱਚ ਆ ਕੇ ਵਸਦਾ ਹੈ। ਹਿਰਦੇ ਵਿੱਚ ਸਾਖਸ਼ਾਤ ਰੂਪ ਹੋ ਕਰਕੇ ਪ੍ਰਮਾਤਮਾ ਦਰਸ਼ਨ ਬਖਸ਼ਿਸ਼ ਕਰ ਦਿੰਦਾ ਹੈ। ਜੇ ਸਤਿਗੁਰਾਂ ਦੇ ਸ਼ਬਦ ਦੁਆਰਾ ਆਪਣੇ ਮਨ ਨੂੰ ਵਿੰਨਿਆ ਜਾਵੇ, ਸ਼ਬਦ ਨੂੰ ਆਪਣੇ ਹਿਰਦੇ ਅੰਦਰ ਧਾਰਨ ਕਰ ਲਿਆ ਜਾਵੇ, ਹਰ ਸਮੇਂ ਹਿਰਦੇ ਅੰਦਰ ਪਰਮੇਸ਼ਰ ਦਾ ਸਿਮਰਨ ਕੀਤਾ ਜਾਵੇ, ਇਨ ਵਿਦ ਵਸਿਆ ਮਨ ਆਏ, ਤਾਂ ਹੀ ਮਹਾਰਾਜ ਕਹਿੰਦੇ ਪ੍ਰਮਾਤਮਾ ਹਿਰਦੇ ਵਿੱਚ ਆ ਕੇ ਵਸਦਾ ਹੈ। ਜਿਹੜਾ ਗਮਤਾ ਤੋਂ ਰਹਿਤ ਹੈ, ਇੰਦਰੀਆਂ ਦਾ ਅਵਿਸ਼ਾ ਹੈ, ਸਭ ਤੋਂ ਵੱਡਾ ਹੈ, ਤੋਲਣ ਤੋਂ ਰਹਿਤ ਹੈ, ਫਿਰ ਉਹ ਕੀਮਤ ਨਹੀਂ ਕਿਸੇ ਤਰ੍ਹਾਂ ਵੀ ਉਹਦੀ ਦਿੱਤੀ ਜਾ ਸਕਦੀ। ਐਸਾ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਆਪ ਹੀ ਫਿਰ ਹਿਰਦੇ ਵਿੱਚ ਆ ਕੇ ਨਿਵਾਸ ਕਰ ਲੈਂਦਾ ਹੈ। ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਹਜੂਰ ਕਹਿੰਦੇ, ਗੁਰ ਕੈ ਸ਼ਬਦ ਭੇਦਿਆ। ਸਾਧ ਸੰਗਤ ਜੀ, ਜਿਨ੍ਹਾਂ ਨੇ ਅਗਿਆਨ ਨੂੰ ਵਿੰਨ ਕਰਕੇ ਹਿਰਦੇ ਅੰਦਰ ਗਿਆਨ ਨੂੰ ਸਥਾਪਨ ਕਰ ਲਿਆ ਹੈ, ਸਤਿਗੁਰਾਂ ਦੇ ਸ਼ਬਦ ਦੁਆਰਾ ਆਪਣੇ ਹਿਰਦੇ ਅਗਿਆਨ ਨੂੰ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰ ਲਿਆ, ਉਹਨਾਂ ਦੇ ਹਿਰਦੇ ਵਿੱਚ ਹੀ ਵਾਹਿਗੁਰੂ ਨੇ ਨਿਵਾਸ ਕੀਤਾ ਹੈ। ਨਾਨਕ ਆਪ ਅਮਿਓ ਹੈ। ਗਰੀਬ ਨਵਾਜ ਮਹਾਰਾਜ ਕਹਿੰਦੇ, ਨਾਨਕ ਆਪ ਅਮਿਓ ਹੈ। ਉਹ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਮਿੱਤਣ ਤੋਂ ਰਹਿਤ ਹੈ, ਉਹਨੂੰ ਮਿੱਤਿਆ ਨਹੀਂ ਜਾ ਸਕਦਾ। ਐਸਾ ਮਹਾਰਾਜ ਕਹਿੰਦੇ ਅਮਿਓ ਪ੍ਰਮਾਤਮਾ ਦਾ ਸਰੂਪ ਹੈ, ਉਹਨੂੰ ਮਿੱਤਿਆ ਨਹੀਂ ਜਾ ਸਕਦਾ ਕਿਸੇ ਢੰਗ ਦੇ ਨਾਲ। ਤਿੰਨ ਮੈਂ ਪਾਨੇ ਇਸ ਸੰਸਾਰ ਭਰ ਦੇ ਅੰਦਰ, ਗਿਣਨਾ, ਮਾਪਣਾ ਤੇ ਤੋਲਣਾ। ਨਾ ਤਾਂ ਗਿਣਤੀ ਮਿਣਤੀ ਵਿੱਚ ਆਉਂਦਾ, ਨਾ ਉਹਨੂੰ ਤੋਲਿਆ ਜਾ ਸਕਦਾ, ਨਾ ਮਾਪਿਆ ਜਾ ਸਕਦਾ। ਐਸਾ ਮਿੱਤਣ ਤੋਂ ਰਹਿਤ ਵਾਹਿਗੁਰੂ ਹੈ। ਗੁਰ ਕਿਰਪਾ ਤੇ ਰਹਿਆ ਸਮਾਏ। ਗੁਰੂ ਕਿਰਪਾ ਦੁਆਰਾ ਹੀ ਸਮਝ ਪੈਂਦੀ ਹੈ, ਹਿਰਦੇ ਅੰਦਰ ਪ੍ਰਤੀਤ ਭਰੋਸਾ ਵੱਜਦਾ ਹੈ ਕਿ ਪ੍ਰਮਾਤਮਾ ਹੀ ਸਰਬ ਥਾਵਾਂ ਤੇ ਸਮਾਇਆ ਹੋਇਆ ਹੈ। ਅਕਾਲ ਪੁਰਖ ਵਾਹਿਗੁਰੂ ਆਪ ਹੀ ਸਰਬ ਥਾਵਾਂ ਤੇ ਰਮਿਆ ਹੈ। ਪਰਮੇਸ਼ਰ ਆਪ ਹੀ ਸਰਬ ਜੀਵਾਂ ਰੂਪ ਹੋ ਕਰਕੇ ਵਰਤ ਰਿਹਾ ਹੈ। ਸਤਿਗੁਰਾਂ ਦੇ ਉਪਦੇਸ਼ ਦੁਆਰਾ ਹਿਰਦੇ ਅੰਦਰ ਭਰੋਸਾ ਵੱਜਦਾ ਹੈ। ਆਪੇ ਮਿਲਿਆ ਮਿਲ ਰਹਿਆ। ਮਹਾਰਾਜ ਕੈਸਾ ਪ੍ਰਤੀਤੀ ਹਿਰਦੇ ਅੰਦਰ ਵੱਜਦੀ ਹੈ, ਕਿਦਾਂ ਦਾ ਭਰੋਸਾ ਵੱਜਦਾ ਹੈ। ਮਹਾਰਾਜ ਕਹਿੰਦੇ ਜੀਵਾਂ ਦੇ ਹਿਰਦੇ ਅੰਦਰ ਫਿਰ ਉਹਨਾਂ ਗੁਰਮੁਖਾਂ ਨੂੰ ਨਿਸ਼ਚਾ ਹੋ ਜਾਂਦਾ ਹੈ। ਆਪੇ ਮਿਲਿਆ ਮਿਲ ਰਹਿਆ। ਪਰਮੇਸ਼ਰ ਆਪ ਹੀ ਸਰਬ ਜੀਵਾਂ ਵਿੱਚ ਮਿਲਿਆ ਹੋਇਆ। ਤਾਣੇ ਪੇਟੇ ਦੀ ਤਰ੍ਹਾਂ ਪਰਮਾਤਮਾ ਜੀਵਾਂ ਵਿੱਚ ਵਰਤਦਾ, ਆਪ ਹੀ ਮਿਲ ਰਿਹਾ ਹੈ। ਪਹਿਲਾਂ ਵੀ ਸੀ, ਹੁਣ ਵੀ ਮਿਲ ਰਿਹਾ ਹੈ, ਅਤੇ ਆਉਣ ਵਾਲੇ ਸਮੇਂ ਵਿੱਚ ਵੀ ਪਰਮਾਤਮਾ ਮਿਲਣ ਵਾਲਾ ਪਰਮੇਸ਼ਰ ਹੈ। ਆਪੇ ਮਿਲਿਆ ਆਏ। ਆਪ ਹੀ ਜੀਵਾਂ ਨੂੰ ਆ ਕਰਕੇ ਮਿਲਦਾ ਹੈ। ਜੀਵ ਆਪਣੇ ਬਲ ਦੇ ਨਾਲ ਨਹੀਂ ਉਹਦੇ ਨਾਲ ਮਿਲ ਸਕਦਾ। ਪਰਮਾਤਮਾ ਤਰਸ ਕਰੇ, ਵਾਹਿਗੁਰੂ ਹਿਰਦੇ ਦਾ ਪਿਆਰ ਦੇਖ ਕਰਕੇ ਦਇਆ ਦ੍ਰਿਸ਼ਟੀ ਕਰ ਦਿੰਦਾ ਹੈ। ਜੀਵ ਦੇ ਕੀਤੇ ਹੋਏ ਗੁਨਾਹਾਂ ਨੂੰ ਬਖਸ਼ ਲਵੇ ਤਾਂ ਆਪ ਹੀ ਆ ਕਰਕੇ ਮਿਲਦਾ ਹੈ। ਨਹੀਂ ਤਾਂ ਜੀਵ ਦੇ ਪਤਾ ਨਹੀਂ ਕਿੰਨੇ ਕੁ ਜਨਮ ਲੰਘ ਗਏ ਆ, ਕਿੰਨੀਆਂ ਕੁ ਜ਼ਿੰਦਗੀਆਂ ਬਤੀਤ ਹੋ ਗਈਆਂ ਨੇ, ਪਰ ਅਜੇ ਤੱਕ ਮਿਲਿਆ ਨਹੀਂ, ਅਜੇ ਤੱਕ ਪ੍ਰਾਪਤੀ ਨਹੀਂ ਹੋਈ। ਮਹਾਰਾਜ ਕਹਿੰਦੇ ਜਦੋਂ ਤੱਕ ਆਪਣਾ ਬਲ ਵਰਤਦਾ ਹੈ ਕਿ ਮੈਂ ਯਤਨ ਕਰਕੇ ਰੱਬ ਨੂੰ ਪਾ ਲਵਾਂਗਾ, ਉਦੋਂ ਤੱਕ ਨਾਮੁਮਕਿਨ ਹੈ। ਜਦੋਂ ਪਰਮਾਤਮਾ ਤੇ ਭਰੋਸਾ ਰੱਖੇ, ਪਰਮੇਸ਼ਰ ਆਪ ਕਿਰਪਾ ਕਰੋ, ਤਾਂ ਹੀ ਮਹਾਰਾਜ ਤੁਹਾਡੀ ਪ੍ਰਾਪਤੀ ਹੋ ਸਕਦੀ ਹੈ। ਤਾਂ ਹੀ ਮਹਾਰਾਜ ਆਪ ਦੀ ਸਾਖਸ਼ਾਤ ਰੂਪ ਹੋ ਕਰਕੇ ਸਾਨੂੰ ਦਰਸ਼ਨ ਦੇ ਸਕਦੇ ਹੋ। ਤਾਂ ਹੀ ਮਹਾਰਾਜ ਤੁਹਾਡੇ ਦਰਸ਼ਨਾਂ ਦੀ ਪ੍ਰਾਪਤੀ ਹੋਵੇਗੀ ਜੇ ਤੁਹਾਡੀ ਕਿਰਪਾ ਹੋਵੇਗੀ। ਸਾਡਾ ਆਪਣਾ ਕੋਈ ਜ਼ੋਰ ਨਹੀਂ ਹੈ, ਆਪਣਾ ਕੋਈ ਬਲ ਨਹੀਂ ਹੈ। ਇਸ ਪ੍ਰਕਾਰ ਮਹਾਰਾਜ ਕਹਿੰਦੇ ਆਪੇ ਮਿਲਿਆ ਆਏ। ਪਰਮੇਸ਼ਰ ਨੇ ਆਪ ਹੀ ਆ ਕਰਕੇ ਮਿਲਣਾ ਕੀਤਾ। ਫਿਰ ਇਹ ਪੰਕਤੀ ਪੜੋ ਜੀ। ਆਪੇ ਮਿਲਿਆ ਮਿਲ ਰਹਿਆ। ਸਾਧ ਸੰਗਤ ਜੀ, ਅਕਾਲ ਪੁਰਖ ਪ੍ਰਮਾਤਮਾ ਨੇ ਜਿਨ੍ਹਾਂ ਤੇ ਕਿਰਪਾ ਕੀਤੀ ਹੈ ਨਾ, ਉਹ ਗੁਰਮੁਖ ਪਿਆਰੇ ਹਿਰਦਿਓਂ ਪ੍ਰਮਾਤਮਾ ਦੇ ਨਾਲ ਮਿਲੇ ਹਨ। ਹਿਰਦੇ ਦਾ ਉਹਨਾਂ ਦਾ ਮਿਲਾਪ ਪਰਮੇਸ਼ਰ ਦੇ ਚਰਨਾਂ ਨਾਲ ਹੈ। ਤਨ ਕਰਕੇ ਭਾਵੇਂ ਸੰਸਾਰ ਵਿੱਚ ਵਿਚਰਦੇ ਆ, ਪਰ ਮਨ ਕਰਕੇ ਪ੍ਰਮਾਤਮਾ ਦੇ ਚਰਨਾਂ ਵਿੱਚ ਜੁੜੇ ਹੁੰਦੇ ਹਨ। ਤਨ ਕਰਕੇ ਸੰਸਾਰ ਦਾ ਮਿਲਾਪ ਰੱਖਦੇ ਆ, ਮਨ ਕਰਕੇ ਪ੍ਰਮਾਤਮਾ ਦਾ ਮਿਲਾਪ ਰੱਖਦੇ ਹਨ। ਐਸਾ ਉਹਨਾਂ ਗੁਰਮੁਖਾਂ ਦਾ ਜੀਵਨ ਹੈ। ਉਹਨਾਂ ਦੀ ਸੁਰਤ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਜੁੜੀ ਰਹਿੰਦੀ ਹੈ। ਆਪੇ ਮਿਲਿਆ ਮਿਲ ਰਹਿਆ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਆਪਾ ਭਾਵ ਅਭਾਵ ਕਰਕੇ ਹਿਰਦਿਓਂ ਰੱਬ ਦੇ ਨਾਲ ਮਿਲਣਾ ਕੀਤਾ ਹੈ ਨਾ,
ਉਹ ਫਿਰ ਜੀਵਨ ਭਰ ਮਹਾਰਾਜ ਕਹਿੰਦੇ ਪਰਮੇਸ਼ਰ ਦੇ ਨਾਲ ਮਿਲੇ ਰਹੇ ਆ। ਪਰਮਾਤਮਾ ਵੀ ਉਹਨਾਂ ਦੇ ਨਾਲ ਹੀ ਫਿਰ ਇੱਕਮਿਕ ਹੋ ਕਰਕੇ ਰਹਿੰਦਾ ਹੈ। ਪਰਮਾਤਮਾ ਕਦੇ ਉਹਨਾਂ ਤੋਂ ਦੂਰ ਨਹੀਂ ਹੁੰਦਾ। ਆਪੇ ਮਿਲਿਆ ਆਏ। ਤੇ ਪਰਮੇਸ਼ਰ ਆਪ ਹੀ ਮਹਾਰਾਜ ਕਹਿੰਦੇ ਉਹਨਾਂ ਨੂੰ ਆਕ ਕਰਕੇ ਮਿਲਿਆ। ਉਹਨਾਂ ਨੇ ਕੋਈ ਫਿਰ ਬਹੁਤੇ ਹੋਰ ਨੇ ਦੁਨੀਆ ਦੇ ਸਾਧਨ ਕੀਤੇ, ਜਿਨ੍ਹਾਂ ਨੇ ਹਿਰਦੇ ਹੋ ਕੇ ਪਰਮਾਤਮਾ ਦਾ ਸਿਮਰਨ ਕੀਤਾ। ਕਿਉਂਕਿ ਪਰਮੇਸ਼ਰ ਦੇ ਸਿਮਰਨ ਦੇ ਵਿੱਚ ਐਸੀ ਸ਼ਕਤੀ ਹੈ, ਐਸਾ ਬਲ ਹੈ, ਇੰਨੀ ਵੱਡੀ ਤੇ ਭਾਰੀ ਤਾਕਤ ਹੈ, ਜੀਵ ਨੂੰ ਹੋਰ ਕੋਈ ਦੁਨੀਆ ਦਾ ਸਾਧਨ ਨਹੀਂ ਕਰਨਾ ਪੈਂਦਾ। ਜੇ ਕਿਤੇ ਭਾਵਨਾ ਦੇ ਨਾਲ ਹੀ ਕੋਈ ਪਰਮੇਸ਼ਰ ਦੇ ਨਾਮ ਦੀ ਸਾਧਨਾ ਕਰ ਲਵੇ, ਵਾਹਿਗੁਰੂ ਦੇ ਸਿਮਰਨ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਦਾ, ਸ਼ਬਦ ਦਾ ਅਭਿਆਸ ਕਰ ਲਵੇ, ਫਿਰ ਹੋਰ ਕੋਈ ਦੁਨੀਆ ਦਾ ਸਾਧਨ ਨਹੀਂ ਕਰਨਾ ਪੈਂਦਾ। ਫਿਰ ਤਾਂ ਜਿਵੇਂ ਸੁਖਮਨੀ ਸਾਹਿਬ ਪਾਵਨ ਬਾਣੀ ਵਿੱਚ ਬਚਨ ਪੜ੍ਹਦੇ ਹਨ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨਉ ਨਿੱਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਵਾਹਿਗੁਰੂ ਦੇ ਸਿਮਰਨ ਕਰਕੇ ਸਾਰੀਆਂ ਦਾਤਾਂ ਮਿਲ ਜਾਂਦੀਆਂ। ਪਰਮਾਤਮਾ ਦੇ ਸਿਮਰਨ ਕਰਕੇ ਹੀ ਵਾਹਿਗੁਰੂ ਦੇ ਚਰਨਾਂ ਦਾ ਧਿਆਨ, ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਔਰ ਆਤਮ ਸ਼ੈਣੀ ਬੁੱਧ ਦੀ ਪ੍ਰਾਪਤੀ ਹੁੰਦੀ ਹੈ, ਜਿਸ ਕਰਕੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਸਰਬ ਜੀਵਾਂ ਦੇ ਵਿੱਚ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ। ਜਿਹੜਾ ਦਿਸਦਾ ਨਹੀਂ ਹੈ ਨਾ, ਅਲਖ ਹੈ, ਲਖਣੇ ਤੋਂ ਰਹੇ ਤੋਂ ਫਿਰ ਲਖਿਆ ਜਾਂਦਾ ਹੈ। ਜਿਹੜਾ ਜਾਣਿਆ ਨਹੀਂ ਨਾ ਜਾਂਦਾ ਕਿ ਪਰਮਾਤਮਾ ਕਿੱਥੇ ਵੱਸਦਾ ਹੈ, ਉਹ ਪਰਮੇਸ਼ਰ ਦਾ ਸਰੂਪ ਫਿਰ ਜਾਣਿਆ ਜਾਂਦਾ ਹੈ। ਪਰਮੇਸ਼ਰ ਆਪ ਹੀ ਕਿਰਪਾ ਕਰਕੇ ਜਣਾ ਦਿੰਦਾ ਹੈ। ਜਦੋਂ ਪਿਆਰ ਵਿੱਚ ਭਿੱਜ ਕੇ ਪਰਮਾਤਮਾ ਦੇ ਸਿਮਰਨ ਦੀ ਸਾਧਨਾ ਕਰਦਾ ਹੈ, ਤੋ ਹਜੂਰ ਬਖਸ਼ਿਸ਼ ਕਰ ਰਹੇ ਨੇ, ਆਪੇ ਮਿਲਿਆ ਆਏ। ਵਾਹਿਗੁਰੂ ਆਪ ਹੀ ਉਹਨਾਂ ਤੇ ਕਿਰਪਾ ਕਰ ਦਿੰਦਾ ਹੈ। ਸਾਧ ਸੰਗਤ ਜੀ, ਇਸ ਪੰਕਤੀ ਦਾ ਇੱਕ ਹੋਰ ਵੀ ਅਰਥ ਹੈ। ਤੋ ਮਹਾਰਾਜ ਕਹਿੰਦੇ ਜਿਹੜੇ ਮਨਮੁਖ ਜੀਵ ਹੈ ਨਾ, ਆਪੇ ਮਿਲਿਆ, ਜਿਹੜੇ ਆਪਾ ਭਾਵ ਹੰਕਾਰ ਦੇ ਵਿੱਚ ਹੀ ਮਿਲੇ ਰਹਿੰਦੇ, ਹਰ ਸਮੇਂ ਮਿਲ ਰਹਿਆ। ਮਹਾਰਾਜ ਕਹਿੰਦੇ ਪ੍ਰਮਾਤਮਾ ਦੇ ਮਿਲਣ ਤੋਂ ਰਹਿ ਜਾਂਦੇ, ਵਾਂਝੇ ਰਹਿ ਜਾਂਦੇ ਹਨ। ਜਿਹੜੇ ਮਨਮੁਖ ਸਾਖਤ ਜੀਵ ਹੈ ਨਾ, ਪਰਮਾਤਮਾ ਦੇ ਨਾਲ ਮਿਲਣ ਤੋਂ ਵਾਂਝੇ ਕਿਵੇਂ ਰਹਿੰਦੇ ਆ? ਆਪੇ ਮਿਲਿਓ, ਆਪੇ ਹੰਕਾਰ ਦੇ ਨਾਲ ਹੀ ਹਰ ਸਮੇਂ ਮਿਲਾਪ ਕਰਕੇ ਰੱਖਦੇ ਆ। ਕਦੇ ਨਿਮਰਤਾ ਦੇ ਨਾਲ ਨਹੀਂ ਮਿਲਾਪ ਕਰਦੇ। ਹੰਕਾਰੀ ਬੰਦੇ ਨੂੰ ਨਿਮਰਤਾ ਨਹੀਂ ਪਾਉਂਦੀ, ਹਿਰਦੇ ਦੀ ਗਰੀਬੀ ਨਹੀਂ ਉਹਨੂੰ ਚੰਗੀ ਲੱਗਦੀ, ਹੰਕਾਰ ਦੇ ਨਾਲ ਹੀ ਪਿਆਰ ਕਰਦਾ। ਤੇ ਜਿਹੜਾ ਹੰਕਾਰੀ ਜੀਵ ਹੁੰਦਾ, ਉਹ ਪਰਮਾਤਮਾ ਤੋਂ ਸਾਧ ਸੰਗਤ ਜੀ ਬੇਮੁਖ ਹੋ ਜਾਂਦਾ ਹੈ। ਤੇ ਜਿਹੜਾ ਪਰਮਾਤਮਾ ਤੋਂ ਬੇਮੁਖ ਹੋ ਜਾਂਦਾ ਹੈ, ਪਰਮਾਤਮਾ ਫਿਰ ਮੋਢਾ ਫੇਰ ਲੈਂਦਾ। ਪਰਮਾਤਮਾ ਵੀ ਫਿਰ ਸਾਧ ਸੰਗਤ ਜੀ ਕਦੇ ਉਹਦੇ ਵੱਲ ਮੁਖ ਨਹੀਂ ਆਪਣਾ ਕਰਨਾ ਕਰਦਾ। ਤੋ ਇਸ ਲਈ ਹਜੂਰ ਕਹਿੰਦੇ ਆਪੇ ਮਿਲਿਆ, ਮਿਲ ਰਹਿਆ, ਆਪੇ ਮਿਲਿਆ ਆਏ। ਤੇ ਹਜੂਰ ਕਹਿੰਦੇ ਐਸੇ ਜਿਹੜੇ ਸੰਸਾਰ ਦੇ ਜੀਵ ਆ ਨਾ, ਆਪਾ ਭਾਵ ਅਭਾਵ ਹੰਕਾਰ ਵਿੱਚ ਲੱਗਣੇ ਕਰਕੇ ਉਹ ਹਰ ਸਮੇਂ ਸੰਸਾਰ ਦੇ ਅੰਦਰ ਹੀ ਬਾਰ-ਬਾਰ ਮਿਲੇ ਰਹਿੰਦੇ ਆ। ਉਹ ਟੇਢੀਆਂ ਜੂਨਾਂ ਵਿੱਚ ਹੀ ਮਹਾਰਾਜ ਕਹਿੰਦੇ ਮਿਲੇ ਰਹਿੰਦੇ ਹਨ। 84 ਲੱਖ ਜੂਨਾਂ ਦੇ ਵਿੱਚ ਉਹਨਾਂ ਨੂੰ ਬਾਰ-ਬਾਰ ਮਿਲਣਾ ਪੈਂਦਾ ਹੈ। ਮਹੱਲਾ ਤੀਜਾ। ਏ ਮਨ ਇਹੋ ਧਨ ਨਾਮ ਹੈ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਆਪਣੇ ਮਨ ਦੇ ਤਾਈਂ ਲੈ ਕੇ ਸਾਨੂੰ ਉਪਦੇਸ਼ ਦੇ ਰਹੇ ਹਨ। हे ਪਿਆਰੇ ਮਨਾ, ਜੋ ਪਰਮੇਸ਼ਰ ਦਾ ਨਾਮ ਰੂਪੀ ਧਨ ਹੈ, ਮਹਾਰਾਜ ਕਹਿੰਦੇ ਸੱਚਾ ਜੋ ਧਨ ਹੈ ਨਾ, ਅਕਾਲ ਪੁਰਖ ਵਾਹਿਗੁਰੂ ਦਾ ਨਾਮ ਦਾ ਧਨ ਹੈ। ਜਿਤ ਸਦਾ ਸਦਾ ਸੁਖ ਹੋਏ। ਜਿਸ ਪਰਮਾਤਮਾ ਦੇ ਨਾਮ ਰੂਪ ਧਨ ਨੂੰ ਜੀਵਨ ਵਿੱਚ ਧਾਰਨ ਕਰਨੇ ਕਰਕੇ ਸਦਾ ਸਦਾ ਲਈ ਸੁਖ ਮਿਲਦਾ ਹੈ, ਭਾਵ ਸਦੀਵੀ ਸੁਖ। ਦੁਨਿਆਵੀ ਜਿਹੜੇ ਮਾਇਆ ਦੇ ਸੁਖ ਹਨ, ਉਹ ਥੋੜੇ ਸਮੇਂ ਬਾਅਦ ਹੀ ਦੁੱਖਾਂ ਵਿੱਚ ਬਦਲ ਜਾਂਦੇ ਹੈ। ਜੀਵ ਦੁਖੀ ਹੁੰਦਾ ਹੈ, ਭਾਵੇਂ ਜਿੰਨਾ ਮਰਜ਼ੀ ਕੋਈ ਦਾਵਾ ਕਰੀ ਜਾਵੇ ਕਿ ਨਹੀਂ ਜੀ ਮੈਂ ਬੜਾ ਸੁਖੀ ਹਾਂ, ਬਹੁਤ ਮੇਰੇ ਕੋਲ ਧਨ, ਬਹੁਤੇ ਪਦਾਰਥ ਹਨ, ਬੜੇ ਸਾਰੇ ਸੰਸਾਰ ਭਰ ਦੇ ਸੁਖ ਮੇਰੇ ਕੋਲ ਹੈ। ਪਰ ਸਾਧ ਸੰਗਤ ਜੀ ਨਹੀਂ, ਗੁਰਬਾਣੀ ਦਾ ਫੈਸਲਾ ਹੈ, ਜਿਸ ਗ੍ਰਹਿ ਬਹੁਤ ਤਿਸੈ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋੜੀ ਸੋ ਫਿਰੈ ਪਰਮੰਤਾ। ਮਹਾਰਾਜ ਕਹਿੰਦੇ ਜਿਹਦੇ ਕੋਲ ਬਹੁਤਾ ਧਨ ਹੈ ਨਾ, ਉਹਨੂੰ ਸਾਂਭਣ ਦੀ ਚਿੰਤਾ ਦਾ ਦੁੱਖ ਲੱਗਾ। ਤੇ ਜਿਹੜੀ ਚਿੰਤਾ ਹੈ ਨਾ, ਸਿਆਣਿਆਂ ਨੇ ਚਿਖਾ ਦੇ ਬਰਾਬਰ ਕਹੀ, ਕਹਿੰਦੇ ਕਿ ਚਿਖਾ ਦੀ ਤਰ੍ਹਾਂ ਹੈ। ਜਿਵੇਂ ਕਿਸੇ ਨੂੰ ਚਿਖਾ ਤੇ ਸੜਨਾ ਪਵੇ ਨਾ, ਚਿੰਤਾ ਏਦਾਂ ਹਿਰਦੇ ਨੂੰ ਹਰ ਸਮੇਂ ਸਾੜਦੀ ਰਹਿੰਦੀ ਹੈ। ਜੀ ਬਾਰ-ਬਾਰ ਵਿਲਕਣੀਆਂ ਲੈਂਦਾ ਰਹਿੰਦਾ ਹੈ। ਕਿਸੇ ਨੂੰ ਮਹਾਰਾਜ ਕਹਿੰਦੇ ਬਹੁਤੇ ਧਨ ਕਰਕੇ ਸਾਂਭਣ ਦੀ ਚਿੰਤਾ ਦਾ ਦੁੱਖ ਲੱਗਾ, ਤੇ ਕਿਸੇ ਕੋਲ ਹੈ ਨਹੀਂ, ਉਹ ਪਾਉਣ ਦੇ ਕਰਕੇ ਦੁਖੀ ਹੁੰਦਾ। ਤੇ ਮਹਾਰਾਜ ਸੁਖੀ ਕੌਣ ਹੈ? ਹਜੂਰ ਕਹਿੰਦੇ ਹਨ ਦੋਹ ਵਿਵਸਥਾ ਤੇ ਜੋ ਮੁਕਤਾ ਸੋਈ ਸੁਹੇਲਾ ਭਾਦੀ ਹੈ।
ਜਿਹੜਾ ਰੱਬ ਦੀ ਰਜ਼ਾ ਵਿੱਚ ਰਾਜੀ ਰਹਿੰਦਾ, ਅਸਲ ਵਿੱਚ ਉਹ ਮਹਾਰਾਜ ਕਹਿੰਦੇ ਅੰਤਰਾਤਮੇ ਸੁਖੀ ਹੈ। ਨਹੀਂ ਤਾਂ ਵੇ ਕਹਿਣ ਦੀਆਂ ਗੱਲਾਂ ਹੈ ਕਿ ਮੈਂ ਬੜਾ ਸੁਖੀ ਆ, ਬੜੇ ਮੇਰੇ ਕੋਲ ਸੰਸਾਰ ਭਰ ਦੇ ਸੁਖ ਹੈ। ਜਾਂ ਆਪਾਂ ਵੀ ਗੱਲਾਂ ਕਰਦੇ ਆ ਨਾ ਕਿ ਫਲਾਣਾ ਬੰਦਾ ਤੇ ਇੰਨਾ ਸੁਖੀ ਹੈ, ਇੰਨੇ ਇਹਦੇ ਕੋਲ ਦਾਤਾਂ ਨੇ, ਕਿੰਨੀਆਂ ਕਿੰਨੀਆਂ ਗੱਡੀਆਂ ਨੇ, ਵੱਡੇ ਵੱਡੇ ਬੰਗਲੇ ਆ, ਮਹਿਲ ਮਾੜੀਆਂ ਨੇ, ਕਿੰਨੇ ਵੱਡੀਆਂ ਵੱਡੀਆਂ ਕੋਠੀਆਂ ਨੇ। ਪਰ ਨਹੀਂ ਸਾਧ ਸੰਗਤ ਜੀ, ਹਜੂਰ ਨੂੰ ਪੁੱਛ ਕਰਕੇ ਦੇਖੀਏ, ਮਹਾਰਾਜ ਕਹਿੰਦੇ ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ। ਪਰਮੇਸ਼ਰ ਦੇ ਨਾਮ ਤੋਂ ਬਿਨਾ ਕਦੇ ਕੋਈ ਸੁਖੀ ਨਹੀਂ ਹੋ ਸਕਦਾ। ਕਬੀਰ ਹਰ ਕਾ ਸਿਮਰਨ ਜੋ ਕਰੈ ਸੋ ਸੁਖੀਆ ਸੰਸਾਰ। ਉਹ ਅਸਲ ਦੇ ਵੀ ਸੁਖੀ ਜਿਹੜਾ ਵਾਹਿਗੁਰੂ ਦਾ ਸਿਮਰਨ ਕਰਦਾ ਹੈ। ਤੋ ਇਸ ਲਈ ਪਾਤਸ਼ਾਹ ਕਹਿੰਦੇ ਹਨ, ਇਹ ਮਨ ਇਹੋ ਧਨ ਨਾਮ ਹੈ ਜਿਤ ਸਦਾ ਸਦਾ ਸੁਖ ਹੋਏ। ਹੇ ਮਨਾ, ਅਕਾਲ ਪੁਰਖ ਵਾਹਿਗੁਰੂ ਜੀ ਦਾ ਜੋ ਨਾਮ ਰੂਪ ਧਨ ਹੈ, ਜੇ ਜੀਵਨ ਵਿੱਚ ਧਾਰਨ ਕਰ ਲਵੇ, ਹਿਰਦੇ ਘਰ ਦੇ ਵਿੱਚ ਸਾਂਭ ਕਰਕੇ ਰੱਖ ਲਵੇ, ਜਿੰਨਾ ਯਤਨ ਦੁਨਿਆਵੀ ਧਨ ਨੂੰ ਸਾਂਭਣ ਦੇ ਵਿੱਚ ਕਰਦਾ ਹੈ, ਬੜਾ ਬਾਰ-ਬਾਰ ਕਿੰਨੀਆਂ ਕਿੰਨੀਆਂ ਸਿਆਣਪਾਂ ਦੇ ਨਾਲ, ਕਿੰਨੇ ਕਿੰਨੇ ਵਿਚਾਰਾਂ ਕਰ ਕਰਕੇ ਕਿੱਥੇ ਸਾਂਭ ਕਰਕੇ ਰੱਖਾਂ, ਜਿੱਥੇ ਕਿਤੇ ਚੋਰ ਨਾ ਚੁਰਾ ਕੇ ਲੈ ਜਾਵੇ, ਜਿੱਥੇ ਮੇਰੀ ਯਾਦ ਸ਼ਕਤੀ ਵਿੱਚ ਰਹੇ, ਮੈਨੂੰ ਕਿਤੇ ਚੇਤਾ ਵੀ ਨਾ ਭੁੱਲ ਜਾਵੇ। ਸਾਧ ਸੰਗਤ ਜੀ ਇਦਾਂ ਹੀ ਕਰਦੇ ਆ ਨਾ, ਧਨ ਦੁਨਿਆਵੀ ਧਨ ਨੂੰ ਕਿਵੇਂ ਸਾਂਭ ਕਰਕੇ ਰੱਖਿਆ ਜਾਂਦਾ ਹੈ। ਮਹਾਰਾਜ ਕਹਿੰਦੇ ਜੇ ਕਿਤੇ ਇਵੇਂ ਵਾਹਿਗੁਰੂ ਦੇ ਨਾਮ ਰੂਪੀ ਧਨ ਨੂੰ ਸਾਂਭ ਕੇ ਰੱਖੇ, ਹਰ ਸਮੇਂ ਆਪਣੀ ਸਿਮਰਤੀ ਵਿੱਚ ਰੱਖੇ, ਯਾਦ ਰੱਖੇ, ਹਿਰਦੇ ਘਰ ਵਿੱਚ ਸਾਂਭ ਲਵੇ, ਤੇ ਫਿਰ ਸਦੀਵੀ ਸੁਖ ਪ੍ਰਾਪਤ ਹੋ ਜਾਵੇਗਾ। ਟੋਟਾ ਮੂਲ ਨਾ ਬਈ। ਮਹਾਰਾਜ ਦੇ ਨਾਮ ਰੂਪੀ ਧਨ ਹੈ ਕੈਸਾ, ਇਹਦੇ ਕੀ ਫਾਇਦੇ ਹੈ, ਕੀ ਲਾਭ ਹੈ। ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਕਹਿੰਦੇ, ਵਾਹਿਗੁਰੂ ਦੇ ਨਾਮ ਰੂਪ ਧਨ ਨੂੰ ਧਾਰਨ ਕਰਨੇ ਕਰਕੇ ਕਦੇ ਟੋਟਾ ਨਹੀਂ ਆਉਂਦਾ, ਕਦੇ ਘਾਟਾ ਨਹੀਂ ਪੈਂਦਾ ਜ਼ਿੰਦਗੀ ਵਿੱਚ। ਕਦੇ ਮਹਾਰਾਜ ਕਹਿੰਦੇ ਤੋਟ ਆਉਂਦੀ ਨਹੀਂ, ਕਦੇ ਮੁੱਕਦਾ ਹੀ ਨਹੀਂ ਹੈ। ਦੁਨਿਆਵੀ ਧਨ ਸਾਧ ਸੰਗਤ ਜੀ ਮੁੱਕ ਜਾਂਦਾ, ਉਹਨੂੰ ਵਰਤੀ ਜਾਓ, ਖਰਚੀ ਜਾਓ, ਜਾਂ ਵੰਡੀ ਜਾਓ, ਤੇ ਇੱਕ ਨਾ ਇੱਕ ਦਿਨ ਮੁੱਕ ਜਾਂਦਾ। ਪਰ ਪਰਮੇਸ਼ਰ ਦਾ ਨਾਮ ਰੂਪੀ ਧਨ ਜਿੰਨਾ ਮਰਜ਼ੀ ਕੋ ਖਾਈ ਜਾਵੇ, ਖਰਚੀ ਜਾਵੇ, ਵੰਡੀ ਜਾਵੇ, ਨਾ ਕਦੇ ਮੁੱਕਦਾ ਹੈ, ਨਾ ਕਦੇ ਘਟਦਾ ਹੈ। ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਖ ਰਹੇ ਨੇ, ਟੋਟਾ ਮੂਲ ਨਾ ਆਵਈ। ਮੂਲ ਕਹਿੰਦੇ ਕਦਾ ਚਿਤ ਵੀ, ਕਦੇ ਵੀ ਮਹਾਰਾਜ ਕਹਿੰਦੇ ਇਸ ਨਾਮ ਧਨ ਦੇ ਵਿੱਚ ਟੋਟਾ ਨਹੀਂ ਆਉਂਦਾ, ਕਦੇ ਟੋਟ ਆਉਣ ਵਾਲੀ ਨਹੀਂ ਹੈ। ਲਾਹਾ ਸਦ ਹੀ ਹੋਏ। ਸਦਾ ਹੀ ਮਹਾਰਾਜ ਕਹਿੰਦੇ ਲਾਹਾ ਹੁੰਦਾ ਹੈ। ਲਾਹਾ ਕਹਿੰਦੇ ਨੇ ਲਾਭ ਨੂੰ, ਮੁਨਾਫੇ ਨੂੰ, ਕਿ ਇਹਦੇ ਵਿੱਚ ਬੜਾ ਮੈਨੂੰ ਲਾਹਾ ਮਿਲਿਆ, ਜੇ ਮੈਂ ਇਹ ਜੀਵਨ ਦੇ ਵਿੱਚ ਵਪਾਰ ਕੀਤਾ ਮੈਨੂੰ ਬੜਾ ਲਾਹਾ ਮਿਲਿਆ। ਤੇ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਦਾ ਵਪਾਰ ਕੀਤਾ, ਪਰਮੇਸ਼ਰ ਦਾ ਨਾਮ ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚ ਧਾਰਨ ਕੀਤਾ ਹੈ, ਸਤਿਗੁਰੂ ਜੀ ਕਹਿੰਦੇ ਸਦਾ ਉਹਨਾਂ ਨੂੰ ਲਾਭ ਹੀ ਹੋਇਆ। ਤੇ ਜਿਵੇਂ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਹਨ, ਇੱਕ ਵਾਰ ਵੀ ਕੋਈ ਮੁਖ ਤੋਂ ਵਾਹਿਗੁਰੂ ਸ਼ਬਦ ਆਖ ਲਵੇ, ਸਾਧ ਸੰਗਤ ਜੀ ਕਿੰਨਾ ਵੱਡਾ ਉਹਦਾ ਫਲ ਹੈ, ਕਿੰਨਾ ਭਾਰੀ ਮਹਾਤਮ ਹੈ। ਤੇ ਤਾਂ ਹੀ ਮਹਾਰਾਜ ਕਹਿੰਦੇ ਹਨ, ਕਦੇ ਘਾਟਾ ਨਹੀਂ ਪੈਂਦਾ। ਕਬੀਰ ਏਕ ਘੜੀ ਆਧੀ ਘੜੀ ਆਧੀ ਹੂੰ ਤੇ ਆਦ, ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ। ਇੱਥੇ ਘਾਟੇ ਵਾਲੀ ਕੋਈ ਗੱਲ ਨਹੀਂ ਹੈ। ਪਿਆਰ ਦੇ ਨਾਲ ਸਤ ਸੰਗਤ ਵੀ ਕਰਦਾ, ਇਹਦੇ ਵਿੱਚ ਵੀ ਲਾਭ ਹੀ ਹੈ। ਪਤਾ ਨਹੀਂ ਕਿੰਨੇ ਕੋ ਜਨਮਾਂ ਜਨਮਾਂਤਰਾਂ ਦੇ ਪਾਪ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੱਟ ਦੇਣੇ ਆ। ਭਾਵਨਾ ਦੇ ਨਾਲ ਗੁਰੂ ਕੀ ਸੰਗਤ ਕਰਨ ਦੇ ਨਾਲ, ਪਿਆਰ ਵਿੱਚ ਭੇਜ ਕਰਕੇ ਸ਼ਰਧਾ ਵਿਸ਼ਵਾਸ ਰੂਪ ਕਰਨਾ ਦੇ ਨਾਲ, ਸਤਿਗੁਰੂ ਜੀ ਦਾ ਪਵਿੱਤਰ ਜਸ ਸਰਵਣ ਕਰਨ ਦੇ ਨਾਲ, ਪ੍ਰੀਤ ਰੂਪ ਰਸਨਾ ਧਾਰਨ ਕਰਕੇ ਮੁਖ ਤੋਂ ਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਸ਼ਬਦ ਦਾ ਅਭਿਆਸ ਕਰਨ ਦੇ ਨਾਲ, ਕੀ ਪਤਾ ਮਹਾਰਾਜ ਕਿੰਨੇ ਕੋ ਜਨਮਾਂ ਜਨਮਾਂਤਰਾਂ ਦੇ ਪਾਪ ਸਾਡੇ ਕੱਟ ਰਹੇ ਨੇ। ਤੋ ਇਸ ਲਈ ਜਿਵੇਂ ਮਹਾਰਾਜ ਬਚਨ ਵੀ ਕਰਦੇ ਆ, ਗੁਰਬਾਣੀ ਵੀ ਸਮਝਾਉਂਦੇ ਆ ਨਾ, ਗੁਣ ਗਾਵਤ ਤੇਰੀ ਉਤਰਸ ਮੈਲ। ਰੱਬ ਦੇ ਗੁਣ ਗਾ ਜੀਵ, ਤੇਰੀ ਜਨਮਾਂ ਜਨਮਾਂਤਰਾਂ ਦੀ ਮੈਲ ਉਤਰ ਜਾਵੇਗੀ। ਜਿਵੇਂ ਜਿਵੇਂ ਪਰਮੇਸ਼ਰ ਦੇ ਗੁਣ ਗਾਵੇਂਗਾ, ਤਿਵੇਂ ਤਿਵੇਂ ਤੇਰਾ ਹਿਰਦਾ ਨਿਰਮਲ ਹੁੰਦਾ ਜਾਵੇਗਾ, ਪਾਪ ਕਰਮਾਂ ਦੀ ਮੈਲ ਲਹਿੰਦੀ ਜਾਵੇਗੀ। ਐਸਾ ਪਰਮੇਸ਼ਰ ਦਾ ਨਾਮ ਹੈ। ਹਜੂਰ ਕਹਿੰਦੇ ਕਦੇ ਵੀ ਘਾਟਾ ਨਹੀਂ ਪੈਂਦਾ, ਸਦਾ ਲਾਭ ਹੀ ਮਿਲਦਾ ਹੈ। ਖਾਧੈ ਖਰਚਿਆ ਟੋਟ ਨਾ ਬਈ। ਤੋ ਹਜੂਰ ਕਹਿੰਦੇ ਗੁਰਸਿੱਖੋ, ਜਿੰਨਾ ਮਰਜ਼ੀ ਕੋ ਖਾ ਲਵੇ, ਜਿਤਨਾ ਮਰਜ਼ੀ ਕੋ ਖਰਚ ਕਰ ਲਵੇ, ਕਦੇ ਵੀ ਟੋਟਾ ਨਹੀਂ ਆਉਂਦਾ, ਕਦੇ ਘਾਟ ਨਹੀਂ ਪੈਂਦੀ। ਖਾਣਾ ਕੀ ਹੈ? ਆਪ ਜਪਣਾ, ਬਾਰ ਬਾਰ ਵਾਹਿਗੁਰੂ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਿਮਰਨ ਕਰੀ ਜਾਵੇ, ਕਦੇ ਮੁੱਕਦਾ ਨਹੀਂ, ਕਦੇ ਘਟਦਾ ਨਹੀਂ ਹੈ। ਤੇ ਖਰਚਣਾ ਕੀ ਹੈ? ਹੋਰਾਂ ਨੂੰ ਪ੍ਰੇਰਿਤ ਕਰ ਕਰਕੇ ਨਾਮ ਜਪਾਉਣਾ।
ਖਾਧਿਆ ਖਰਚਿਆ, ਜਾਂ ਫਿਰ ਸਾਧ ਸੰਗਤ ਜੀ ਮਨ ਵਿੱਚ ਭਾਵਨਾ ਤਮੰਨਾ ਲੈ ਕਰਕੇ ਪਰਮੇਸ਼ਰ ਦਾ ਸਿਮਰਨ ਕਰਨਾ, ਵਾਹਿਗੁਰੂ ਸ਼ਬਦ ਦਾ ਅਭਿਆਸ ਕਰਨਾ। ਮਹਾਰਾਜ ਜੀ ਮੇਰੇ ਮਨ ਦੀ ਇੱਛਾ ਪੂਰੀ ਹੋ ਜਾਵੇ, ਇਹ ਖਰਚਣ ਦੀ ਤਰ੍ਹਾਂ ਵੀ ਹੈ। ਜਾਂ ਹੋਰਾਂ ਨੂੰ ਪ੍ਰੇਰਿਤ ਕਰ ਕਰਕੇ ਪਰਮੇਸ਼ਰ ਦਾ ਸਿਮਰਨ ਕਰਵਾਉਣਾ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਆਖ ਰਹੇ ਨੇ, ਕਦੇ ਵੀ ਤੋਟ ਨਹੀਂ ਆਉਣ ਵਾਲੀ, ਸਦਾ ਸਦਾ ਉਹ ਦੇ। ਉਹ ਸਦਾ ਸਦਾ ਪਰਮੇਸ਼ਰ ਦਾ ਨਾਮ ਹਿਰਦੇ ਅੰਦਰ ਗਿਆਨ ਦਾ ਬ੍ਰਹਮਾਨੰਦ ਬਖਸ਼ਿਸ਼ ਕਰਦਾ ਹੀ ਰਹਿੰਦਾ। ਪਰਮੇਸ਼ਰ ਦੇ ਨਾਮ ਦੀ ਇੰਨੀ ਵੱਡੀ ਤੇ ਭਾਰੀ ਸ਼ਕਤੀ ਹੈ। ਸਦਾ ਸਦਾ ਉਹ ਦੇ। ਪ੍ਰਮਾਤਮਾ ਆਪ ਹੀ ਕਿਰਪਾ ਕਰਕੇ ਗੁਰਮੁਖਾਂ ਦੇ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਕਰਦਾ ਰਹਿੰਦਾ। ਹੋਰ ਵੀ ਪਰਮੇਸ਼ਰ ਨਾਮ ਦੀਆਂ ਬਰਕਤਾਂ ਪਾਵੰਦਾ ਹੈ। ਸਹਸਾ ਮੂਲ ਨਾ ਹੋਵਈ, ਕਿ ਜੋ ਨਾਮ ਰੂਪ ਧਨ ਨੂੰ ਹਿਰਦੇ ਘਰ ਵਿੱਚ ਸਾਂਭ ਕੇ ਰੱਖਦੇ ਐ, ਸਤਿਗੁਰੂ ਜੀ ਆਖ ਰਹੇ ਹਨ, ਉਹਨਾਂ ਦੇ ਮਨ ਵਿੱਚ ਕਦੇ ਸ਼ੰਕਾ ਨਹੀਂ ਪੈਦਾ ਹੁੰਦਾ। ਕਿਉਂਕਿ ਜਿਹੜਾ ਮਨ ਸ਼ੰਕੇ ਸਹਿਤ ਹੁੰਦਾ ਉਹ ਵੀ ਕਦੇ ਨਿਰਮਲ ਨਹੀਂ ਹੋ ਸਕਦਾ। ਆਨੰਦ ਸਾਹਿਬ ਪਾਵਨ ਬਾਣੀ ਵਿੱਚ ਬਚਨ ਪੜ੍ਹਦੇ ਹਾਂ, ਸਹਿ ਜੀਉ ਮਲੀਨ ਹੈ, ਕਿਤ ਸੰਜਮ ਧੋਤਾ ਜਾਏ। ਮਹਾਰਾਜ ਕਹਿੰਦੇ ਸ਼ੰਕਿਆ ਕਰਕੇ ਵੀ ਜੀਵ ਤੇਰਾ ਮਨ ਮਲੀਨ ਹੈ, ਮਨ ਮੈਲਾ ਹੈ। ਤੇ ਸ਼ੰਕਾ ਕਿਸੇ ਪ੍ਰਤੀ ਵੀ ਕਿਸੇ ਵੀ ਪ੍ਰਕਾਰ ਦਾ ਹੋ ਸਕਦਾ। ਅਸੀਂ ਤਾਂ ਪਤਾ ਨਹੀਂ ਕਿੰਨੇ ਕੁ ਸ਼ੰਕੇ ਕਰਦੇ ਰਹਿੰਦੇ ਹਾਂ, ਇੱਕ ਨਹੀਂ ਦੋ ਨਹੀਂ, ਪਤਾ ਨਹੀਂ ਕਿੰਨੇ ਕਿੰਨੇ ਸ਼ੰਕੇ ਕਰਦੇ ਰਹਿੰਦੇ ਹਾਂ। ਬਾਰ-ਬਾਰ ਕਦੇ ਕਿਸੇ ਤਰ੍ਹਾਂ ਦੀ ਤਰਕ, ਕਦੇ ਕਿਸੇ ਤਰ੍ਹਾਂ ਦਾ ਸ਼ੰਕਾ, ਕਦੇ ਕਿਸੇ ਪ੍ਰਕਾਰ ਦਾ ਕੋਈ ਨਾ ਕੋਈ ਕਟਾਕਸ਼ ਕਰਦੇ ਰਹਿੰਦੇ। ਕਦੇ ਗੁਰਬਾਣੀ ਤੇ, ਕਦੇ ਗੁਰੂ ਬਚਨਾਂ ਤੇ, ਕਦੇ ਸਾਧ ਸੰਗਤ ਜੀ ਗੁਰ ਇਤਿਹਾਸ ਤੇ, ਕਿੰਨੇ ਕਿੰਨੇ ਸ਼ੰਕੇ ਕਰਦੇ ਰਹਿੰਦੇ ਆ। ਪਰ ਹਜੂਰ ਕਹਿੰਦੇ ਹਿਰਦਾ ਨਹੀਂ ਕਦੇ ਨਿਰਮਲ ਹੋ ਸਕਦਾ। ਸ਼ੰਕਾ ਮਨੁੱਖ ਉਦੋਂ ਕਰਦਾ ਜਦੋਂ ਹੰਕਾਰੀ ਹੁੰਦਾ। ਹੰਕਾਰੀ ਬੰਦਾ ਸ਼ੰਕਾਵਾਦੀ ਬਣਦਾ। ਸਾਧ ਸੰਗਤ ਜੀ ਇਹਦਾ ਮਤਲਬ ਇਹ ਤਾਂ ਨਹੀਂ ਨਾ ਕਿ ਜਿਹੜਾ ਸਾਨੂੰ ਸਮਝ ਨਹੀਂ ਪੈਂਦਾ ਉਹ ਹੈ ਨਹੀਂ ਹੈ। ਬਹੁਤੇ ਤਾਂ ਬਹੁਤਾਤ ਵਿੱਚ ਸ਼ੰਕਾਵਾਦੀ ਉਦੋਂ ਬਣਦੇ ਜਿਨ੍ਹਾਂ ਨੂੰ ਪਤਾ ਨਹੀਂ ਲੱਗਦਾ ਕਿ ਇਹਦਾ ਅਰਥ ਕੀ ਹੈ, ਇਹਦਾ ਭਾਵ ਕੀ ਹੈ, ਇਹਦਾ ਮਤਲਬ ਕੀ ਹੈ, ਮਹਾਰਾਜ ਨੇ ਕੀ ਸਿਧਾਂਤ ਬਖਸ਼ਿਸ਼ ਕੀਤਾ, ਕੀ ਉਪਦੇਸ਼ ਦਿੱਤਾ ਹੈ, ਇਹਦੇ ਅੰਦਰ ਭਾਵ ਕੀ ਹੈ। ਉਦੋਂ ਫਿਰ ਸ਼ੰਕਾ ਕਰਦਾ ਕਿ ਨਹੀਂ। ਪਰ ਸਾਧ ਸੰਗਤ ਜੀ ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਪਰਮੇਸ਼ਰ ਸਰੂਪ ਗਰੀਬ ਨਿਵਾਜ ਦਾਤਾ ਸਤਿਗੁਰੂ ਜੀ, ਜਿਨ੍ਹਾਂ ਦੇ ਗਿਆਨ ਨੂੰ ਆਪਣੇ ਬਲ ਦੇ ਨਾਲ ਕੋਈ ਜਾਣ ਨਹੀਂ ਸਕਦਾ, ਜਿਨ੍ਹਾਂ ਦਾ ਭੇਦ ਨਹੀਂ ਮਹਾਰਾਜ ਕਹਿੰਦੇ ਕੋ ਆਪਣੇ ਬਲ ਦੇ ਨਾਲ, ਬੁੱਧੀ ਦੇ ਬਲ ਦੇ ਨਾਲ, ਕਿਸੇ ਵੀ ਢੰਗ ਤਰੀਕੇ ਕਿਸੇ ਸਾਧਨ ਦੇ ਨਾਲ ਕੋਈ ਜੀਵ ਪਾ ਨਹੀਂ ਸਕਦਾ। ਇਹ ਤਾਂ ਆਪ ਆਪਣੀ ਬੁੱਧ ਹੈ ਜੇਤੀ, ਬਰਨਤ ਭਿੰਨ ਭਿੰਨ ਤੋਹਿ ਤੇਤੀ, ਤੁਮਰਾ ਲਖਾ ਨਾ ਜਾਏ ਪਸਾਰਾ। ਇਹ ਪਸਾਰੇ ਦਾ ਨਹੀਂ ਅੰਤ ਪੈਂਦਾ, ਕਿਵੇਂ ਪਰਮਾਤਮਾ ਨੇ ਇਸ ਨੂੰ ਪਸਾਰਨਾ ਕੀਤਾ ਹੈ। ਤੋ ਵਾਹਿਗੁਰੂ ਦਾ ਕਿਸੇ ਪੱਖ ਤੋਂ ਅੰਤ ਨਹੀਂ ਪੈਂਦਾ। ਪਰ ਇਹ ਤਾਂ ਨਹੀਂ ਨਾ ਸਾਧ ਸੰਗਤ ਜੀ ਅਸੀਂ ਆਖ ਸਕਦੇ ਜੇ ਸਾਡੀ ਬੁੱਧੀ ਤੋਂ ਸੋਚ ਤੋਂ ਪਰੇ ਹੈ ਤੇ ਹੈ ਨਹੀਂ ਹੈ, ਇਦਾਂ ਹੋ ਨਹੀਂ ਸਕਦਾ। ਨਹੀਂ, ਸਿੱਖ ਨੂੰ ਭਾਵਨਾ ਧਾਰਨ ਕਰਨੀ ਚਾਹੀਦੀ ਹੈ। ਕਰਨ ਹਾਰ ਕੋ ਕਿਛ ਅਚਰਜ ਨਾਹੇ, ਪਰਮੇਸ਼ਰ ਦੇ ਵਾਸਤੇ ਕੋਈ ਅਚਰਜ ਗੱਲ ਨਹੀਂ ਹੈ ਜਿਹੜੀ ਸਾਡੀ ਬੁੱਧੀ ਦੀ ਸੋਚਣ ਸ਼ਕਤੀ ਤੋਂ ਪਰੇ ਹੈ। ਤੋ ਮਹਾਰਾਜ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਸਹਿਸਾ ਮੂਲ ਨਾ ਹੋਵਈ। ਜੋ ਗੁਰਮੁਖ ਪਿਆਰੇ ਵਾਹਿਗੁਰੂ ਦਾ ਸਿਮਰਨ ਕਰਦੇ ਆ ਨਾ, ਪਰਮੇਸ਼ਰ ਦੇ ਨਾਮ ਦੇ ਨਾਲ ਪਿਆਰ ਕਰਦੇ ਨੇ, ਹਿਰਦੇ ਘਰ ਵਿੱਚ ਵਾਹਿਗੁਰੂ ਦੀ ਯਾਦ ਸਾਂਭ ਕਰਕੇ ਰੱਖਦੇ ਨੇ, ਉਹਨਾਂ ਦੇ ਮਨ ਵਿੱਚ ਮਹਾਰਾਜ ਕਹਿੰਦੇ ਕਦੇ ਵੀ ਸ਼ੰਕਾ ਨਹੀਂ ਪੈਦਾ ਹੁੰਦਾ। ਹਰ ਗੁਰੂ ਕੇ ਬਚਨੇ ਤੇ ਬਚਨਾਂ ਤੇ ਭਾਵਨਾ ਧਾਰਨ ਕਰਦੇ ਆ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੌਤਕ ਗਰੀਬ ਨਿਵਾਜ ਸਤਿਗੁਰਾਂ ਦੇ ਬਚਨਾਂ ਤੇ ਹਰ ਸਮੇਂ ਸ਼ਰਧਾ ਹੀ ਧਾਰਨ ਕਰਕੇ ਰੱਖਦੇ ਹਨ। ਹਾਨਤ ਕਦੇ ਨਾ ਹੋਏ, ਇਸ ਕਰਕੇ ਮਹਾਰਾਜ ਕਹਿੰਦੇ ਕਦੇ ਉਹਨਾਂ ਨੂੰ ਘਾਟਾ ਨਹੀਂ ਪੈਂਦਾ। ਹਾਨਤ ਕਦੇ ਹਾਨੀ ਨਹੀਂ ਹੁੰਦੀ ਜ਼ਿੰਦਗੀ ਵਿੱਚ। ਜੀਵਨ ਦੀ ਅਸਫਲਤਾ ਰੂਪ ਹਾਨੀ ਨਹੀਂ ਕਦੇ ਉਹਨਾਂ ਨੂੰ ਹੁੰਦੀ, ਕਦੇ ਨਹੀਂ ਘਾਟਾ ਪੈਣ ਦਿੰਦਾ ਪਰਮਾਤਮਾ। ਜੋ ਗੁਰਸਿੱਖ ਭਾਵਨਾ ਦੇ ਨਾਲ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਦੇ ਆ, ਗੁਰੂ ਕੀ ਬਾਣੀ ਪੜ੍ਹਦੇ ਨੇ, ਗੁਰੂ ਕੀ ਬਾਣੀ ਦੀ ਵਿਚਾਰ ਕਰਦੇ ਜਾਂ ਸਰਵਣ ਕਰਦੇ ਆ, ਮਹਾਰਾਜ ਸਾਹਿਬ ਜੀ ਦੇ ਬਚਨਾਂ ਤੇ ਭਰੋਸਾ ਰੱਖਦੇ ਨੇ, ਪਰਮੇਸ਼ਰ ਕਦੇ ਵੀ ਉਹਨਾਂ ਨੂੰ ਘਾਟਾ ਨਹੀਂ ਪੈਣ ਦਿੰਦਾ। ਨਾਨਕ ਗੁਰਮੁਖ ਪਾਈਐ, ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ ਗੁਰਮੁਖਾਂ ਨੇ ਪਰਮੇਸ਼ਰ ਨੂੰ ਪਾਇਆ ਹੈ। ਜਾਂ ਇਹ ਗੁਰਸਿੱਖ ਗੁਰਾਂ ਦੇ ਮੁਖ ਦੁਆਰਾ ਪਰਮੇਸ਼ਰ ਨੂੰ ਪਾਈਦਾ, ਗੁਰਮੁਖਾਂ ਦੀ ਸੰਗਤ ਵਿੱਚ ਮਿਲ ਕੇ ਪਰਮੇਸ਼ਰ ਪਾਈਦਾ ਹੈ। ਜਾ ਕਉ ਨਦਰ ਕਰੇ, ਜਿਨ੍ਹਾਂ ਤੇ ਪਰਮਾਤਮਾ ਕਿਰਪਾ ਦੀ ਨਜ਼ਰ ਕਰਦਾ ਹੈ, ਉਹਨਾਂ ਨੂੰ ਜੀਵਨ ਦੇ ਵਿੱਚ ਗੁਰਮੁਖਾਂ ਦੀ ਸੰਗਤ ਮਿਲਦੀ ਹੈ। ਨਹੀਂ ਤੇ ਸਾਧ ਸੰਗਤ ਜੀ ਜ਼ਿੰਦਗੀ ਮਾੜੀ ਸੰਗਤ ਦੇ ਵਿੱਚ ਹੀ ਲੰਘ ਜਾਂਦੀ ਹੈ।
ਏਦਾਂ ਅਕਾਰਨ ਦੀ ਸਾਧ ਸੰਗਤ ਜੀ ਜ਼ਿੰਦਗੀ ਗੁਜ਼ਰ ਜਾਂਦੀ ਹੈ। ਖੋਟੀ ਸੰਗਤ ਦੇ ਵਿੱਚ ਪਿਆ ਹੋਇਆ ਮਨੁੱਖ ਆਪਣਾ ਜੀਵਨ ਬਰਬਾਦ ਕਰ ਲੈਂਦਾ, ਪਤਾ ਹੀ ਨਹੀਂ ਚੱਲਦਾ ਜੀਵਨ ਰੂਪੀ ਅਵਸਥਾ ਕਿਹੜੇ ਵੇਲੇ ਲੰਘ ਗਈ ਹੈ। ਪਤਾ ਹੀ ਉਦੋਂ ਚੱਲਦਾ ਜਦੋਂ ਕਾਲ ਰੂਪੀ ਦਿਨ ਚੜ੍ਹ ਜਾਂਦਾ, ਪਰ ਉਦੋਂ ਤਾਂ ਸਮਾਂ ਲੰਘ ਗਿਆ ਹੁੰਦਾ ਗੁਰਮੁਖਾਂ ਦੀ ਸੰਗਤ ਕਰਨੇ ਦਾ। ਤੋ ਇਸ ਲਈ ਮਹਾਰਾਜ ਕਹਿੰਦੇ ਪ੍ਰਮਾਤਮਾ ਜਿਨ੍ਹਾਂ ਤੇ ਕਿਰਪਾ ਕਰਕੇ ਜੀਵਨ ਦੇ ਅੰਦਰ ਗੁਰਮੁਖਾਂ ਦੀ ਸੰਗਤ ਬਖਸ਼ਿਸ਼ ਕਰਦਾ, ਉਹਨਾਂ ਨੂੰ ਵਾਹਿਗੁਰੂ ਮਿਲ ਜਾਂਦਾ ਹੈ। ਪੌੜੀ ਆਪੇ ਸਭ ਘਟ ਅੰਦਰੇ। ਪੌੜੀ ਅੰਦਰ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਅਕਾਲ ਪੁਰਖ ਪਰਮੇਸ਼ਰ ਆਪ ਹੀ ਸਰਬ ਜੀਵਾਂ ਦੇ ਘਟਾਂ ਅੰਦਰ ਹੈ, ਸਭ ਜੀਵਾਂ ਦੇ ਹਿਰਦੇ ਅੰਦਰ ਜੋਤ ਰੂਪ ਹੋ ਕੇ ਪ੍ਰਕਾਸ਼ ਕਰ ਰਿਹਾ ਹੈ। ਆਪੇ ਹੀ ਬਾਹਰ। ਜੋ ਪ੍ਰਮਾਤਮਾ ਜੀਵਾਂ ਦੇ ਅੰਦਰ ਹੈ ਉਹੋ ਹੀ ਬਾਹਰ ਬ੍ਰਹਮੰਡ ਦੇ ਵਿੱਚ ਹੈ। ਬਾਹਰ ਭੀਤਰ ਏਕੋ ਜਾਣਹੁ ਇਹੋ ਗੁਰ ਗਿਆਨ ਬਤਾਈ। ਉਹ ਬਾਹਰ ਵੀ ਉਹੋ ਹੀ ਹੈ ਤੇ ਅੰਦਰ ਵੀ ਜੀਵ ਦੇ ਉਹੋ ਹੀ ਪ੍ਰਮਾਤਮਾ ਜੋਤ ਰੂਪ ਹੋ ਕੇ ਪ੍ਰਕਾਸ਼ ਕਰਦਾ ਪਿਆ ਹੈ। ਔਰ ਇਸੇ ਪ੍ਰਕਾਰ हे ਜੀਵ ਉਸ ਪ੍ਰਮਾਤਮਾ ਤੇ ਭਰੋਸਾ ਰੱਖ, ਘਰ ਬਾਹਰ ਤੇਰਾ ਪਰਵਾਸਾ। ਮਹਾਰਾਜ ਆਪ ਜੀ ਦਾ ਭਰੋਸਾ ਹੈ, ਤੂੰ ਜਨ ਕਹਿ ਹੈ ਸੰਗ। ਪਰਮੇਸ਼ਰ ਤੋਂ ਆਪ ਹੀ ਆਪਣੇ ਪਿਆਰਿਆਂ ਦੇ ਸੰਗ ਅੰਗ ਸੰਗ ਹੋ ਕਰਕੇ ਨਾਲ ਨਿਭਣ ਵਾਲਾ ਹੈ। ਜਿਨ੍ਹਾਂ ਗੁਰਮੁਖਾਂ ਨੂੰ ਭਰੋਸਾ ਹੁੰਦਾ ਹੈ ਨਾ, ਸਾਧ ਸੰਗਤ ਜੀ ਜਿੱਥੇ ਵੀ ਕਿਤੇ ਸੰਸਾਰ ਦੇ ਕੋਨੇ ਤੇ ਜਾਣ, ਹਰ ਸਮੇਂ ਪਰਮੇਸ਼ਰ ਨੂੰ ਆਪਣੇ ਅੰਗ ਸੰਗ ਸਮਝਦੇ ਹਨ। ਹਰ ਸਮੇਂ ਮਨ ਵਿੱਚ ਭਾਵਨਾ ਬਣਾ ਕਰਕੇ ਰੱਖਦੇ ਐ, ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੁਖਾਲੇ। ਕਿ ਸਤਿਗੁਰੂ ਜੀ ਸਦਾ ਹੀ ਮੇਰੇ ਅੰਗ ਸੰਗ ਹਨ, ਤੇ ਜਿਨ੍ਹਾਂ ਦੇ ਅੰਗ ਸੰਗ ਸਤਿਗੁਰੂ ਜੀ ਹੋਣ ਉਹਨਾਂ ਦਾ ਭਲਾ ਕੌਣ ਕੋਈ ਵਿਗਾੜ ਸਕਦਾ ਹੈ? ਕੋਈ ਨਹੀਂ ਕੁਝ ਵਿਗਾੜ ਸਕਦਾ ਹੈ। ਜਿੰਨੀਆਂ ਮਰਜ਼ੀ ਭਾਰੀਆਂ ਔਕੜਾਂ ਆ ਜਾਣ, ਸਤਿਗੁਰੂ ਜੀ ਆਪ ਕਿਰਪਾ ਕਰਕੇ ਉਹ ਖੋਟੇ ਸਮੇਂ ਨੂੰ ਵੀ ਟਾਲ ਦਿੰਦੇ ਹਨ, ਔਕੜਾਂ ਨੂੰ ਵੀ ਮਹਾਰਾਜ ਅਭਾਵ ਕਰ ਦਿੰਦੇ ਹਨ। ਜੋ ਗੁਰਸਿੱਖ ਭਾਵਨਾ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਪਿਆਰ ਆਪਣੇ ਹਿਰਦੇ ਅੰਦਰ ਪਿਆਰ ਤੇ ਭਰੋਸਾ ਧਾਰਨ ਕਰਕੇ ਰੱਖਦੇ ਐ। ਤੋ ਇਸ ਲਈ ਪਾਤਸ਼ਾਹ ਕਹਿੰਦੇ ਹੋ ਪਰਮੇਸ਼ਰ ਸਭ ਦੇ ਅੰਦਰ ਹੈ, ਬ੍ਰਹਮਾਂਡ ਵਿੱਚ ਵੀ ਸਭ ਥਾਵਾਂ ਤੇ ਉਹ ਆਪ ਹੀ ਵਰਤ ਰਿਹਾ ਹੈ। ਆਪੇ ਗੁਪਤ ਵਰਤਦਾ। ਪਰਮੇਸ਼ਰ ਆਪ ਹੀ ਮਹਾਰਾਜ ਕਹਿੰਦੇ ਗੁਪਤ ਰੂਪ ਹੋ ਕੇ ਵਰਤ ਰਿਹਾ ਹੈ। ਉਹ ਨਿਰਗੁਣ ਸਰੂਪ ਦੇ ਵਿੱਚ ਹੈ। ਨਿਰਗੁਣ ਸਰੂਪ ਗੁਪਤ ਰੂਪ ਹੈ। ਕੋਈ ਪਤਾ ਨਹੀਂ ਕਿੱਦਾਂ ਦਾ ਪਰਮਾਤਮਾ ਦਾ ਸਰੂਪ ਹੈ, ਕਿਹੋ ਜਿਹਾ ਵਾਹਿਗੁਰੂ ਜੀ ਦਾ ਸਰੂਪ ਹੈ, ਕਿੰਨਾ ਕੋ ਆਕਾਰ ਹੈ। ਐਸਾ ਸਰੂਪ ਹੈ ਰੂਪ ਨਾ ਰੇਖ ਨਾ ਰੰਗ, ਕਿਛ ਤ੍ਰਿਹ ਗੁਣ ਤੇ ਪ੍ਰਭ ਭਿੰਨ। ਇਹ ਨਿਰਗੁਣ ਸਰੂਪ ਹੈ। ਮਹਾਰਾਜ ਕਹਿੰਦੇ ਆਪ ਹੀ ਨਿਰਗੁਣ ਸਰੂਪ ਦੇ ਵਿੱਚ ਗੁਪਤ ਰੂਪ ਹੋ ਕੇ ਵਰਤ ਰਿਹਾ ਹੈ। ਆਪੇ ਹੀ ਜ਼ਾਹਰ। ਅਤੇ ਆਪ ਹੀ ਜ਼ਾਹਰ ਪ੍ਰਤੱਖ ਪ੍ਰਗਟ ਸਾਖਸ਼ਾਤ ਸਰਗੁਣ ਸਰੂਪ ਹੋ ਕੇ ਵਰਤਦਾ ਪਿਆ। ਜੋ ਕੁਝ ਵੀ ਸੰਸਾਰ ਦੇ ਜੀਵ ਹੈ ਨਾ, ਹੈ ਅਸਲ ਦੇ ਵੀ ਸਾਰਾ ਕੁਝ ਪਰਮਾਤਮਾ ਦਾ ਹੀ ਸਰੂਪ ਹੈ। ਹਜੂਰ ਦੇ ਮੁਖ ਵਾਕ ਹਨ, ਜੋ ਦਿਸੈ ਸੋ ਤੇਰਾ ਰੂਪ। ਹੈ ਪਰਮਾਤਮਾ ਸਰਬ ਜੀਵਨ ਦਾ ਸਰੂਪ ਤੁਹਾਡਾ ਆਪਣਾ ਹੀ ਪਰਮੇਸ਼ਰ ਜੀ ਸਰੂਪ ਹੈ। ਔਰ ਇਸ ਪ੍ਰਕਾਰ ਹਜੂਰ ਕਹਿੰਦੇ ਹਨ ਆਪੇ ਗੁਪਤ ਵਰਤਦਾ। ਆਪ ਹੀ ਮਹਾਰਾਜ ਕਹਿੰਦੇ ਅਗਿਆਨੀਆਂ ਮਨਮੁਖਾਂ ਦੇ ਹਿਰਦੇ ਅੰਦਰ ਗੁਪਤ ਰੂਪ ਹੋ ਕਰਕੇ ਵਰਤਦਾ ਪਿਆ ਹੈ। ਸਭ ਦੇ ਅੰਦਰ ਹੀ ਹੈ, ਭਾਵੇਂ ਮਨਮੁਖ ਹੈ ਤੇ ਭਾਵੇਂ ਗੁਰਮੁਖ ਹੈ, ਭਾਵੇਂ ਪਾਪੀ ਹੈ ਤੇ ਭਾਵੇਂ ਪੁੰਨੀ ਹੈ, ਚੋਰ ਹੈ ਤੇ ਭਾਵੇਂ ਸਾਧ ਹੈ, ਗੁਣਵਾਨ ਹੈ ਭਾਵੇਂ ਔਗਣਹਾਰਾ ਹੈ, ਕੋਈ ਦੁਖੀ ਹੈ ਤੇ ਭਾਵੇਂ ਸੁਖੀ ਹੈ। ਸਾਧ ਸੰਗਤ ਜੀ ਹੈ ਸਭ ਦੇ ਅੰਦਰ ਹੈ। ਪਰ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਜਿਨ੍ਹਾਂ ਦੇ ਮੱਤ ਤੇ ਪਰਮਾਤਮਾ ਭਰਮ ਦਾ ਪਰਦਾ ਪਾ ਕੇ ਰੱਖਦਾ ਹੈ, ਅਗਿਆਨ ਦੀ ਅੰਧਤਾਈ ਵਿੱਚ ਰੱਖਦਾ ਹੈ, ਮੋਹ ਮਮਤਾ ਦੀਆਂ ਕਨਾਤਾਂ ਤਾਣ ਕੇ ਰੱਖਦਾ ਹੈ, ਉਹਨਾਂ ਦੇ ਕੋਲ ਹੁੰਦਾ ਹੋਇਆ, ਹਿਰਦੇ ਵਿੱਚ ਹੁੰਦਾ ਹੋਇਆ ਵੀ ਪਰਮਾਤਮਾ ਉਹਨਾਂ ਨੂੰ ਦਿਸਦਾ ਨਹੀਂ। ਤੋ ਇਸ ਕਰਕੇ ਹਜੂਰ ਕਹਿੰਦੇ ਆਪੇ ਹੀ ਬਾਹਰ ਪਰਮੇਸ਼ਰ ਆਪ ਉਹਨਾਂ ਦੇ ਪ੍ਰਤੱਖ ਸਾਖਸ਼ਾਤ ਰੂਪ ਹੋ ਕਰਕੇ, ਪ੍ਰਗਟ ਰੂਪ ਹੋ ਕਰਕੇ ਦਰਸ਼ਨ ਉਹਨਾਂ ਨੂੰ ਦਿੰਦਾ ਹੈ। ਪ੍ਰਤੱਖ ਜਿਵੇਂ ਹਸਤਾਮਲ ਹੁੰਦਾ ਨਾ, ਹੱਥ ਦੀ ਹਥੇਲੀ ਤੇ ਔਲਾ ਰੱਖਿਆ ਹੋਵੇ, ਸਾਰਿਆਂ ਪਾਸਿਆਂ ਤੋਂ ਦਿਸਦਾ ਹੈ। ਏਦਾਂ ਮਹਾਰਾਜ ਕਹਿੰਦੇ ਪਰਮਾਤਮਾ ਉਹਨਾਂ ਗੁਰਮੁਖਾਂ ਨੂੰ ਨਜ਼ਰ ਆਉਂਦਾ ਹੈ, ਜਿਨ੍ਹਾਂ ਦੇ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਕਰ ਦਿੰਦਾ ਹੈ, ਜਿਨ੍ਹਾਂ ਦੇ ਮੋਹ ਮਮਤਾ ਦੀਆਂ ਕਨਾਤਾਂ ਪਰਦੇ ਹਟਾ ਦਿੰਦਾ ਹੈ, ਭਰਮ ਦੇ ਪਰਦੇ ਕੱਟ ਦਿੰਦਾ ਹੈ, ਹਉਮੈ ਰੂਪੀ ਭੇਦ ਕੰਧ ਨੂੰ ਤੋੜ ਦਿੰਦਾ ਹੈ। ਵਾਹਿਗੁਰੂ ਆਪ ਉਹਨਾਂ ਨੂੰ ਸਾਖਸ਼ਾਤ ਰੂਪ ਹੋ ਕਰਕੇ ਦਿਸਦਾ ਹੈ। ਜੁਗ ਛੱਤੀ ਗੁਬਾਰ ਕਰ। ਤੋ ਹਜੂਰ ਕਹਿੰਦੇ ਜਦੋਂ ਪਰਮਾਤਮਾ ਨੇ 36 ਯੁਗ ਗੁਬਾਰ ਹਨੇਰਾ ਹੀ ਕਰਕੇ ਰੱਖਣਾ ਕੀਤਾ ਸੀ, 36 ਯੁਗ ਕੀਓ ਗੁਬਾਰੈ
ਤਾੜੀ ਲਾਈ ਸਿਰਜਨਹਾਰੈ, ਧੁੰਦੂਕਾਰ ਨਿਰਾਲਮ ਬੈਠਾ, ਨਾ ਤਦ ਧੰਦ ਪਸਾਰਾ ਹੈ। ਉਦੋਂ ਕੋਈ ਸ੍ਰਿਸ਼ਟੀ ਦਾ ਆਕਾਰ ਨਹੀਂ ਸੀ ਬਣਿਆ, ਨਾ ਦਿਨ ਨਾ ਰਾਤ, ਨਾ ਚੰਦਰਮਾ ਨਾ ਤਾਰੇ, ਨਾ ਪਤਾਲ ਆਕਾਸ਼, ਕੁਝ ਵੀ ਮਹਾਰਾਜ ਕਹਿੰਦੇ ਨਹੀਂ ਸੀ। ਉਹ 36 ਯੁੱਗ ਪਰਮਾਤਮਾ ਨੇ ਗੁਬਾਰ ਹਨੇਰਾ ਹੀ ਹਨੇਰਾ ਪਰਮੇਸ਼ਰ ਨੇ ਕਰਨਾ ਕੀਤਾ ਹੈ। ਤੇ ਇਸ ਪ੍ਰਕਾਰ ਤਾੜੀ ਕਹਿੰਦੇ ਨੇ ਸਮਾਧੀ ਨੂੰ, ਜੁਗ ਛਤੀਹ ਗੁਬਾਰ ਕਰ, ਵਰਤਿਆ ਸੁਨਾਹਰ, ਵਰਤਿਆ ਸੁੰਨਾ ਹਰ। ਐ ਸੁਨ ਸਾਨ ਹੀ ਪ੍ਰਮਾਤਮਾ ਨੇ ਵਰਤਾਈ ਸੀ, ਹਰੀ ਅਕਾਲ ਪੁਰਖ ਵਾਹਿਗੁਰੂ ਨੇ। ਤੇ ਸੁਨ ਕਹਿੰਦੇ ਨੇ ਅਫੁਰ ਸਮਾਧੀ ਨੂੰ। ਪਰਮਾਤਮਾ ਉਹ 36 ਯੁੱਗ ਅਫੁਰ ਸਮਾਧੀ ਲਗਾ ਕਰਕੇ ਬੈਠਾ ਰਿਹਾ। ਜਦੋਂ ਪਰਮਾਤਮਾ ਨੇ ਕੁਝ ਵੀ ਬਣਾਇਆ ਨਹੀਂ ਸੀ, ਕੁਝ ਵੀ ਸੰਸਾਰ ਦੇ ਅੰਦਰ ਪੈਦਾ ਨਹੀਂ ਸੀ ਕੀਤਾ, ਐਸਾ ਮਹਾਰਾਜ ਕਹਿੰਦੇ ਪਰਮੇਸ਼ਰ ਹੈ ਸੁੰਨਾ ਹਰ, ਜੋ ਨਰ ਸਿੰਘ ਦਾ ਰੂਪ ਧਾਰਨ ਕਰਨ ਵਾਲਾ ਪਰਮੇਸ਼ਰ। ਹਜੂਰ ਕਹਿੰਦੇ ਹਨ ਦੁਸ਼ਟਾਂ ਦਾ ਸੰਘਾਰ ਕਰਨ ਵਾਲਾ, ਜੋ ਹਰਨਾਕਸ਼ ਵਰਗੇ ਦੁਸ਼ਟਾਂ ਨੂੰ ਸੰਘਾਰਿਆ ਜਿਸ ਪਰਮਾਤਮਾ ਨੇ, ਉਸ ਵਾਹਿਗੁਰੂ ਨੇ ਆਪ ਹੀ 36 ਯੁੱਗਾ ਨਿਰਵਿਕਲਪ ਸਮਾਧੀ ਵਿੱਚ ਸੁਣ ਅਫੁਰ ਸਮਾਧੀ ਵਿੱਚ ਲੀਨ ਹੋ ਕਰਕੇ ਰਹਿਣਾ ਕੀਤਾ। ਉਥੇ ਵੇਦ ਪੁਰਾਨ ਨਾ ਸਾਸਤਾ, ਉਥੇ ਨਹੀਂ, ਉਥੇ ਪਾਠ ਹੈ ਦੁਲਾਵਾਂ ਦੇ ਨਾਲ, ਉਥੇ ਵੇਦ ਪੁਰਾਨ ਨਾ ਸਾਸਤਾ। ਉਸ ਸਮੇਂ ਸਾਧ ਸੰਗਤ ਜੀ ਨਾ ਤਾਂ 4 ਵੇਦ ਸੀ ਬ੍ਰਹਮਾ ਜੀ ਦੇ ਰਚੇ ਹੋਏ, ਨਾ 6 ਸ਼ਾਸਤਰ ਸਨ। ਜਿਵੇਂ ਸ਼ਾਸਤਰ ਹਨ ਵੇਦ ਹੈ, 18 ਪੁਰਾਣ ਧਾਰਮਿਕ ਗ੍ਰੰਥ ਹੈ। ਉਸ ਸਮੇਂ ਹਜੂਰ ਕਹਿੰਦੇ ਨਾ ਤਾਂ ਵੇਦ ਸੀ, ਨਾ ਕੋਈ ਸ਼ਾਸਤਰ ਸਨ। ਆਪੇ ਹਰ ਨਰ ਹਰ, ਉਸ ਸਮੇਂ ਆਪ ਹੀ ਪਰਮਾਤਮਾ ਆਪ ਸੀਗਾ। ਨਰ ਹਰ ਜਿਹੜਾ ਨਰ ਸਿੰਘ ਰੂਪ ਧਾਰਨ ਕਰਨ ਵਾਲਾ ਪਰਮੇਸ਼ਰ ਹੈ। ਬੈਠਾ ਤਾੜੀ ਲਾਏ, ਆਪੇ ਹਰ ਨਰ ਹਰ, ਨਰ ਜਿਹੜੇ ਜੀਵ ਹੈ ਨਾ ਪਰਮਾਤਮਾ ਨੇ ਬਣਾਏ ਹੈ। ਸਾਧ ਸੰਗਤ ਜੀ ਆਪਣੇ ਪਿਆਰਿਆਂ ਨੂੰ ਹਰੇ ਭਰੇ ਕਰਨ ਵਾਲਾ, ਹਰ ਪ੍ਰਫੁੱਲਤ ਕਰਨ ਵਾਲਾ, ਜਿਹੜਾ ਹਿਰਦੇ ਅੰਦਰ ਪਰਮਾਤਮਾ ਦੇ ਵਿਛੋੜੇ ਦਾ ਸੋਕਾ ਪਿਆ ਹੋਇਆ ਨਾ, ਉਹਨੂੰ ਹਰੇ ਭਰੇ ਕਰਨ ਵਾਲਾ, ਐਸਾ ਨਰ ਹਰ ਪਰਮਾਤਮਾ ਹੈ। ਔਰ ਐਸਾ ਹਰ ਹੈ ਜੋ ਸਰਬ ਥਾਵਾਂ ਤੇ ਪਰਮੇਸ਼ਰ ਵਰਤਿਆ ਹੋਇਆ। ਸਾਧ ਸੰਗਤ ਜੀ ਹਰ ਸ਼ਬਦ ਦੇ ਬਹੁਤ ਅਰਥ ਹਨ, ਵੱਖੋ ਵੱਖਰੇ ਮਤਾਂ ਮਤਾਂਤਰਾਂ ਵਿਚਾਰਾਂ ਅਨੁਸਾਰ ਕੋਈ ਅਰਥ ਆਪਣੇ ਇਸ਼ਟ ਦੇਵਤਿਆਂ ਵੱਲ ਲੈ ਜਾਂਦਾ ਹੈ। ਕੋਈ ਕਹਿੰਦਾ ਕਿ ਹਰ ਸ਼ਿਵ ਜੀ ਹੈ, ਕੋਈ ਕਹਿੰਦਾ ਵਿਸ਼ਨੂੰ ਹਰ ਹੈ, ਕੋਈ ਬ੍ਰਹਮਾ ਨੂੰ ਵੀ ਹਰ ਕਹੀ ਜਾਂਦਾ ਹੈ। ਪਰ ਇੱਥੇ ਹਰ ਇੱਕ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਆਖਿਆ ਹੈ। ਕਿਸੇ ਵਿਦਵਾਨ ਕਵਿਤਾ ਉਚਾਰਨ ਕਰਨ ਵਾਲੇ ਕਵੀ ਨੇ ਬਚਨ ਕਹੇ ਆ, ਕਹਿੰਦਾ ਹਰ ਬੋਲਿਓ ਹਰ ਨੇ ਸੁਨਿਓ, ਹਰ ਗਇਓ ਹਰ ਕੇ ਪਾਸ। ਹਰ ਬੋਲਿਓ ਹਰ ਨੇ ਸੁਨਿਓ, ਹਰ ਗਇਓ ਹਰ ਕੇ ਪਾਸ। ਹਰ ਤੋਂ ਹਰ ਮੇ ਜਾਏ ਰਲਿਓ, ਹਰ ਉੱਠ ਗਇਓ ਨਿਰਾਸ। ਇਹਦੇ ਵਿੱਚ ਸ਼ਬਦ ਸਾਰੇ ਹਾਰੇ, ਪਰ ਅਰਥ ਇਹਨਾਂ ਦੇ ਸਾਰਿਆਂ ਦੇ ਵੱਖੋ ਵੱਖਰੇ ਹਨ। ਹਰ ਬੋਲਿਓ ਕਹਿੰਦੇ ਡੱਡੂ ਬੋਲਿਆ, ਡੱਡੂ ਨੂੰ ਵੀ ਹਰ ਕਿਹਾ ਜਾਂਦਾ ਹੈ। ਹਰ ਨੇ ਸੁਣਿਓ ਤੇ ਹਰ ਸੱਪ ਨੂੰ ਵੀ ਹਰ ਕਿਹਾ ਜਾਂਦਾ ਹੈ। ਸੱਪ ਨੇ ਆਵਾਜ਼ ਸੁਣੀ ਹੈ ਗੜੈ ਗੜੈ ਡੱਡੂ ਦੀ, ਜਦੋਂ ਕੰਨਾਂ ਵਿੱਚ ਆਵਾਜ਼ ਪਈ ਇਹਨੂੰ ਪਤਾ ਲੱਗਾ ਹਰ ਗਇਓ ਹਰ ਕੇ ਪਾਸ। ਸੱਪ ਕਾਹਲੀ ਦੇ ਨਾਲ ਲਿੜਦਾ ਹੋਇਆ ਘਰੀਸਦਾ ਹੋਇਆ ਗਿਆ ਕਿ ਮੈਂ ਜਾ ਕੇ ਇਹਨੂੰ ਖਾ ਲਵਾਂ, ਇਹ ਮੇਰਾ ਆਹਾਰ ਮੇਰਾ ਭੋਜਨ ਬਣ ਜਾਵੇ। ਪਰ ਡੱਡੂ ਨੇ ਆਪਣੀ ਜਾਨ ਬਚਾਉਣ ਦੇ ਵਾਸਤੇ ਕਹਿੰਦੇ ਹਰ ਤੋਂ ਹਰ ਮੇ ਜਾਏ ਮਿਲਿਓ। ਹਰ ਪਾਣੀ ਨੂੰ ਵੀ ਹਰੀ ਕਿਹਾ ਜਾਂਦਾ ਹੈ। ਇਹ ਕੋਸ਼ਾਂ ਵਿੱਚ ਬੜੇ ਅਰਥ ਲਿਖੇ ਹੋਏ ਆ। ਕਹਿੰਦਾ ਹਰ ਤੋਂ ਹਰ ਮੇ ਜਾਏ ਮਿਲਿਓ, ਹਰ ਉੱਠ ਗਇਓ ਨਿਰਾਸ। ਡੱਡੂ ਛਲਾਂਗ ਲਾ ਕੇ ਪਾਣੀ ਵੀ ਜਾ ਕੇ ਉਹਨੇ ਚੁੱਭੀ ਲਾ ਦਿੱਤੀ ਤੇ ਹਰ ਜਿਹੜਾ ਸੱਪ ਸੀ ਉਹ ਨਿਰਾਸ਼ਾ ਹੋ ਕੇ ਫਿਰ ਵਾਪਸ ਚਲਾ ਗਿਆ। ਇਹ ਭਾਵੇਂ ਸਾਰੇ ਹਰ ਸ਼ਬਦ ਦੇ ਪਰ ਅਰਥ ਇਹਨਾਂ ਦੇ ਵੱਖੋ ਵੱਖਰੇ ਹਨ। ਤੇ ਇਸ ਲਈ ਤੇ ਹਰ ਨਾ ਤਾਂ ਸ਼ਿਵ ਜੀ ਦਾ ਵਾਚਕ ਹੈ, ਨਾ ਹੋਰ ਕਿਸੇ ਦੇਵ ਇਸ਼ਟ ਦੇਵਤੇ ਦਾ ਵਾਚਕ ਹੈ, ਕੇਵਲ ਪਰਮਾਤਮਾ ਜੀ ਦਾ ਵਾਚਕ ਹੈ, ਜਿਹੜਾ ਜੀਵਾਂ ਨੂੰ ਹਰੇ ਭਰੇ ਕਰਨ ਵਾਲਾ ਹੈ। ਬੈਠਾ ਤਾੜੀ ਲਾਏ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰਮੇਸ਼ਰ ਆਪ ਹੀ ਤਾੜੀ ਸਮਾਧੀ ਲਗਾ ਕਰਕੇ ਬੈਠਾ ਹੈ। ਆਪ ਹੀ ਨਿਰਵਿਕਲਪ ਸਮਾਧੀ ਵਿੱਚ ਲੀਨ ਰਹਿਣ ਵਾਲਾ ਹੈ। ਆਪ ਸਬਦੂ ਹੀ ਬਾਹਰ, ਪਰਮੇਸ਼ਰ ਆਪ ਸਭ ਦੇ ਅੰਦਰ ਹੁੰਦਾ ਹੋਇਆ ਵੀ ਸਭ ਤੋਂ ਬਾਹਰ ਹੈ। ਕਮਲ ਦੀ ਤਰ੍ਹਾਂ ਨਿਰਲੇਪ ਰਹਿਣ ਵਾਲਾ ਹੈ। ਜਿਵੇਂ ਸੂਰਜ ਦੀਆਂ ਕਿਰਨਾਂ ਧਰਤੀ ਤੇ ਸਾਫ਼ ਜਗ੍ਹਾ ਤੇ ਗੰਦਗੀ ਵਾਲੀ ਜਗ੍ਹਾ ਤੇ ਸਭ ਥਾਵਾਂ ਤੇ ਪ੍ਰਕਾਸ਼ ਕਰਦੀਆਂ ਨੇ। ਜਿੱਥੇ ਵੀ ਕਿਤੇ ਸੂਰਜ ਦਾ ਪ੍ਰਤੀਬਿੰਬ ਪੈਂਦਾ ਹੈ ਸਭ ਥਾਵਾਂ ਤੇ ਪ੍ਰਕਾਸ਼ ਹੁੰਦਾ ਹੈ। ਪਰ ਗੰਦਗੀ ਵਾਲੀ ਜਗ੍ਹਾ ਤੇ ਪੈਣੇ ਕਰਕੇ ਕਦੇ ਕਿਰਨਾਂ ਗੰਦੀਆਂ ਥੋੜੀ ਹੋ ਜਾਂਦੀਆਂ, ਉਹ ਮੈਲੀਆਂ ਨਹੀਂ ਹੁੰਦੀਆਂ।
ਉਹ ਆਪਣਾ ਪ੍ਰਕਾਸ਼ ਜਿੱਦਾਂ ਦਾ ਉਦਾਂ ਦੀਆਂ ਰਹਿੰਦੀਆਂ ਹਨ। ਤੋ ਇਸੇ ਪ੍ਰਕਾਰ ਪਰਮੇਸ਼ਰ ਮਹਾਰਾਜ ਕਹਿੰਦੇ ਆ ਐਸਾ ਪ੍ਰਕਾਸ਼ਮਈ ਹੈ, ਉਹ ਸਰਬ ਜੀਵਾਂ ਦੇ ਅੰਦਰ ਵਰਤਦਾ ਪਿਆ, ਸਭ ਥਾਵਾਂ ਦੇ ਹੁੰਦਾ ਹੋਇਆ, ਸਭ ਦੇ ਅੰਦਰ ਹੁੰਦਾ ਹੋਇਆ ਵੀ ਪਰਮੇਸ਼ਰ ਨਿਰਲੇਪ ਹੈ, ਸਭ ਤੋਂ ਬਾਹਰ ਹੈ। ਆਪਣੀ ਮਿਤ ਆਪ ਜਾਣਦਾ, ਆਪਣੀ ਪ੍ਰਾਪਤੀ ਦੀ ਜਿਹੜੀ ਮਿਤ ਮਰਜ਼ਾਦਾ ਹੈ ਪ੍ਰਮਾਤਮਾ ਆਪ ਹੀ ਜਾਣਦਾ ਹੈ। ਆਪੇ ਹੀ ਗੌਹਰ, ਆਪ ਹੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੌਹਰ ਉਜਲ ਮੋਤੀ ਦੀ ਤਰ੍ਹਾਂ ਹੈ, ਐਸਾ ਪਰਮੇਸ਼ਰ ਹੈ। ਗੌਹਰ ਨਾਮ ਗਹਿਰਾਈ ਦਾ ਹੈ, ਆਪ ਹੀ ਮਹਾਰਾਜ ਕਹਿੰਦੇ ਬੜਾ ਡੂੰਘਾਈ ਵਾਲਾ, ਬੜਾ ਗਹਿਰ ਗੰਭੀਰਾ ਸਰੂਪ ਹੈ ਪਰਮੇਸ਼ਰ ਦਾ, ਜਿਸ ਨੂੰ ਜਾਣਿਆ ਨਹੀਂ ਜਾ ਸਕਦਾ ਕਿੰਨਾ ਕੋ ਗਹਿਰ ਗੰਭੀਰ ਵਾਹਿਗੁਰੂ ਜੀ ਦਾ ਸਵਰੂਪ ਹੈ। ਅਤੇ ਆਪ ਹੀ ਗੌਹਰ ਉਜਲ ਮੋਤੀ ਦੀ ਤਰ੍ਹਾਂ, ਸੁੱਚੇ ਮੋਤੀ ਦੀ ਤਰ੍ਹਾਂ ਪਰਮਾਤਮਾ ਪ੍ਰਕਾਸ਼ ਸਰੂਪ ਹੈ। ਉਸ ਵਾਹਿਗੁਰੂ ਜੀ ਦੇ ਸਰੂਪ ਦਾ ਅੰਤ ਨਹੀਂ ਪੈਂਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ, ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਗੁਰਬਾਣੀ ਦੇ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੋ ਸੱਜਣ ਅਸੀਸੜੀਆ, ਜੇ ਹੋਵੈ ਸਾਹਿਬ ਸਿਓ ਮੇਲ। ਬੈਠਾ ਤਾੜੀ ਲਾਏ ਆਪ ਸਬਦੂ ਹੀ ਬਾਹਰ, ਆਪਣੀ ਮਿਤ ਆਪ ਜਾਣਦਾ, ਆਪੇ ਹੀ ਗੌਹਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।